ਪੰਜਾਬੀ ਰੇਡੀਓ USA ਸੁਣ ਰਹੇ ਸਾਰੇ ਹੀ ਸਰੋਤਿਆਂ ਨੂੰ ਬਲਵਿੰਦਰ ਕੌਰ ਵੱਲੋਂ ਪਿਆਰ ਭਰੀ ਸਤਿ ਸ੍ਰੀ ਅਕਾਲ। ਸਰੋਤਿਓ, ਪ੍ਰੋਗਰਾਮ ਖਬਰ ਤੇ ਨਜ਼ਰ ਪ੍ਰੋਗਰਾਮ ਦੇ ਵਿੱਚ ਸਾਡੇ ਨਾਲ ਹੁੰਦੇ ਨੇ ਦੀਪਕ ਸ਼ਰਮਾ ਜੀ ਚੰਡੀਗੜ੍ਹ ਤੋਂ। ਉਹਨਾਂ ਤੋਂ ਪੁੱਛਦੇ ਹਾਂ ਹਾਲ ਚਾਲ ਭਾਰਤ ਵਿੱਚ, ਪੰਜਾਬ ਦੇ ਵਿੱਚ ਕੀ ਕੁਛ ਉਥਲ ਪੁਥਲ ਹੋ ਰਹੀ ਆ। ਖਬਰਾਂ ਤੇ ਨਜ਼ਰ ਮਾਰਾਂਗੇ। ਖਬਰਾਂ ਤੋਂ ਪਹਿਲਾਂ ਧੰਨਵਾਦ ਸਾਡੇ ਸਪਾਂਸਰ ਜਿਨ੍ਹਾਂ ਨੇ ਇਸ ਪ੍ਰੋਗਰਾਮ ਨੂੰ ਸਪਾਂਸਰ ਕੀਤਾ, ਸਭ ਤੱਕ ਪਹੁੰਚਾਇਆ। ਖਾਲਸਾ ਇੰਸ਼ੋਰੈਂਸ ਏਜੰਸੀ San Jose 408-272-2500, Turkey and Immigration Law Firm 415-909-0503, ਗੁਰਦੀਪ ਸਿੰਘ ਬੇਦੀ ਕਲੋਵ, ਸਤਨਾਮ ਸਿੰਘ ਸ਼ੇਰਗਿੱਲ ਸਲਮਾ ਬੀਸਲਾ ਪਰਿਵਾਰ ਫਰੈਜ਼ਨੋ, ਮਨਦੀਪ ਸਿੰਘ ਮਨਜੀਤ ਸਿੰਘ ਸੈਨੋ ਜੀ। ਬਹੁਤ ਬਹੁਤ ਧੰਨਵਾਦ ਕਰਦੇ ਹਾਂ। ਪ੍ਰੋਗਰਾਮਾਂ ਨੂੰ ਸਪਾਂਸਰ ਕਰਦੇ ਨੇ, ਸਭ ਤੱਕ ਪਹੁੰਚਾਉਂਦੇ ਨੇ। ਦੀਪਕ ਸ਼ਰਮਾ ਜੀ, ਸਤਿ ਸ਼੍ਰੀ ਅਕਾਲ, ਸਵਾਗਤ ਹੈ ਜੀ। ਸਤਿ ਸ਼੍ਰੀ ਅਕਾਲ ਭੈਣ ਜੀ, ਸਾਰੇ ਦਰਸ਼ਕਾਂ ਨੂੰ, ਸਰੋਤਿਆਂ ਨੂੰ ਮੇਰੀ ਪਿਆਰ ਭਰੀ ਸਤਿ ਸ਼੍ਰੀ ਅਕਾਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ। ਤੇ ਆਪਾਂ ਪਿੱਛੇ ਜਿਹੇ ਕਲੀਨ ਚਿੱਟਾਂ ਦੀ ਗੱਲ ਕਰਦੇ ਸੀ ਵੀ ਇਸ ਸਰਕਾਰ ਨੇ ਹਜੇ ਕਲੀਨ ਚਿੱਟ ਨਹੀਂ ਦਿੱਤੀ, ਪਰ ਜਿਹੜਾ ਲੁਧਿਆਣੇ ਦੇ ਵਿੱਚ ਗੈਸ ਕਾਂਡ ਹੋਇਆ ਉਸ ਦੇ ਵਿੱਚ ਸਾਰੀਆਂ ਫੈਕਟਰੀਆਂ ਨੂੰ ਕਲੀਨ ਚਿੱਟ ਮਿਲ ਗਈ ਹੈ। ਬਿਲਕੁਲ ਜੀ, ਇਹ ਫੌਰੀ ਰਾਹਤ ਕਹਿ ਸਕਦੇ ਆ ਤੁਸੀਂ ਕਿ ਹਾਂ, ਫੌਰੀ ਰਾਹਤ ਵੀ ਆ ਤੇ ਸ਼ੁਰੂਆਤੀ ਤੌਰ ਤੇ ਇੱਕ ਕਲੀਨ ਚਿੱਟ ਵੀ ਆ। ਪਿਛਲੇ ਦਿਨੀ ਲੁਧਿਆਣਾ 'ਚ ਜੋ ਗੈਸ ਕਾਂਡ ਵਾਪਰਿਆ, ਉਹਦੀਆਂ ਜੋ ਰਿਪੋਰਟਾਂ ਸਾਹਮਣੇ ਆ ਰਹੀਆਂ ਸੀ, ਜੋ ਉੱਥੋਂ ਦੇ ਸਥਾਨਕ ਲੋਕਾਂ ਦੇ ਹਵਾਲੇ ਨਾਲ ਜਾਂ ਸਰਕਾਰੀ ਅਦਾਰਿਆਂ ਦੇ ਹਵਾਲੇ ਜੋ ਪਤਾ ਲੱਗਦਾ ਸੀ, ਉਹਦਾ ਮੁੱਢਲਾ ਕਾਰਨ ਇਹੋ ਮੰਨਿਆ ਜਾ ਰਿਹਾ ਸੀਗਾ ਕਿ ਉਹਦੇ ਪਿੱਛੇ ਜਿਹੜੀਆਂ ਉਸ ਖੇਤਰ ਦੀਆਂ ਫੈਕਟਰੀਆਂ ਨੇ ਉਹ ਨਿਯਮਾਂ ਦਾ ਪਾਲਣ ਨਹੀਂ ਕਰਦੀਆਂ, ਟਰੀਟਮੈਂਟ ਪਲਾਂਟ ਨਹੀਂ ਲਾਏ ਹੋਏ, ਉਹ ਸਾਰਾ ਸੀਵਰੇਜ 'ਚ ਜ਼ਹਿਰੀਲਾ ਪਦਾਰਥ, ਆਪਣੀਆਂ ਗੈਸਾਂ, ਉਹ ਸਾਰਾ ਜਿਹੜੀਆਂ ਭਾਰੀ ਧਾਤਾਂ ਨੇ ਉਹ ਸਾਰਾ ਰਿਲੀਜ਼ ਕਰ ਦਿੰਦੀਆਂ ਨੇ, ਜਿਹਦਾ ਨਤੀਜਾ ਕਿ ਉਹ ਗੈਸ ਇਕੱਠੀ ਹੁੰਦੀ ਰਹੀ ਤੇ ਉਹ ਗੈਸ ਉਦਣ ਲੀਕ ਕਰ ਗਈ ਕਿ ਸੀਵਰੇਜ ਬਲੌਕ ਹੋ ਗਿਆ ਜਾਂ ਇਹ ਕਾਰਨ। ਪਰ ਉਸ ਦਿਨ ਤੋਂ ਲੈ ਕੇ ਹੁਣ ਤੱਕ ਉੱਥੇ ਮੁੱਢਲੇ ਤੌਰ ਦੇ ਉੱਤੇ ਜਿਹੜੇ ਨਿਸ਼ਾਨੇ ਤੇ ਆ ਰਹੇ ਸੀ, ਉਹ ਚਾਹੇ ਨਗਰ ਨਿਗਮ ਦੇ ਮੁਲਾਜ਼ਮ ਆ ਰਹੇ ਸੀ, ਚਾਹੇ ਪ੍ਰਸ਼ਾਸਨਿਕ ਅਧਿਕਾਰੀ ਆ ਰਹੇ ਸੀ, ਚਾਹੇ ਖਾਸ ਕਰਕੇ ਪੋਲਿਊਸ਼ਨ ਵਿਭਾਗ ਆ ਰਿਹਾ ਸੀ। ਸੋ ਇਹਨਾਂ ਦੇ ਅਧਿਕਾਰੀ ਆਪਣਾ ਪੱਲਾ ਬਚਾਉਣ ਲਈ ਲਗਾਤਾਰ ਮੰਤਰੀਆਂ, ਸੰਤਰੀਆਂ, MLA, ਸੱਤਾ ਦੇ ਨੇੜਲੇ ਲੋਕਾਂ ਦੇ ਬੂਹੇ ਖੜਕਾ ਰਹੇ ਨੇ ਉਸ ਦਿਨ ਦੇ। ਤੇ ਇੱਧਰ ਨਾਲ ਦੀ ਨਾਲ ਇਨਕੁਆਇਰੀਆਂ ਵੀ ਚੱਲ ਰਹੀਆਂ ਨੇ। ਇਨਕੁਆਇਰੀਆਂ ਦੇ ਵਿੱਚ ਉੱਥੋਂ ਦੀ DC ਨੇ ਕਹਿੰਦੇ ਕਿ ਮੁੱਢਲੀ ਰਿਪੋਰਟ ਜਿਹੜੀ ਤਿਆਰ ਕੀਤੀ ਹੈ, ਬੇਸ਼ੱਕ ਅਜੇ ਪੂਰੀ ਜਾਂਚ ਹੋਣੀ ਹੈ ਵੱਡੇ ਪੱਧਰ ਦੇ ਉੱਤੇ, ਉਹ ਵੱਖ-ਵੱਖ ਜਿਹੜੇ ਲੈਬੋਰਟਰੀ ਮਾਹਰ ਨੇ, ਵਿਗਿਆਨੀ ਨੇ, ਉਹ ਵੀ ਉਹ ਸੈਂਪਲਾਂ ਦੀ ਜਾਂਚ ਅਜੇ ਆਪਣੇ ਪੱਧਰ ਤੇ ਕਰ ਰਹੇ ਨੇ। ਉਹਨੂੰ ਆਉਣ ਵਾਲਾ ਸਮਾਂ ਲੱਗ ਸਕਦਾ, ਪਰ ਮੁੱਢਲੀ ਰਿਪੋਰਟ ਜਿਹੜੀ ਉੱਥੋਂ ਦੀ DC ਨੇ ਕਹਿੰਦੇ ਭੇਜੀ ਆ, ਉਹਦੇ ਵਿੱਚ ਇੱਕ ਤਰ੍ਹਾਂ ਦਾ ਫੈਕਟਰੀਆਂ ਨੂੰ ਕਲੀਨ ਚਿੱਟ ਦੇ ਦਿੱਤੀ ਆ। ਕਹਿੰਦੇ ਜੀ ਉਹਦੇ ਵਿੱਚ ਉਹਨਾਂ ਨੇ ਕਿਹਾ ਕਿ ਅਜੇ ਜਾਂਚ ਪੂਰੀ ਤਾਂ ਨਹੀਂ ਹੋਈ, ਪਰ ਮੁੱਢਲੀ ਜਾਂਚ ਪੜਤਾਲ ਤੋਂ ਇਹ ਪਤਾ ਲੱਗਿਆ ਕਿ ਇਹਦੇ ਵਿੱਚ ਫੈਕਟਰੀਆਂ ਦਾ ਕੋਈ ਦੋਸ਼ ਨਹੀਂਗਾ ਜੀ, ਉਹਨਾਂ ਦੇ ਕਿਸੇ ਜ਼ਹਿਰੀਲੇ ਪਦਾਰਥ ਕਰਕੇ ਕੁਝ ਨਹੀਂ ਹੋਇਆ ਜੀ, ਉਹਨਾਂ ਦੇ ਕੋਈ ਰਹਿੰਦ ਖੂੰਹਦ ਛੱਡਣ ਕਰਕੇ ਕੁਝ ਨਹੀਂ ਹੋਇਆ। ਇਹ ਤਾਂ ਰੂਟੀਨ ਦੇ ਵਿੱਚ ਕਹਿੰਦੇ ਜਿਹੜਾ ਸੀਵਰੇਜ ਹੈ ਉਹਦੇ ਅੰਦਰ ਇੱਕ ਗੈਸ ਬਣਦੀ ਰਹੀ ਤੇ ਉਹ ਜ਼ਹਿਰੀਲੀ ਗੈਸ ਕਹਿੰਦੇ ਲੀਕ ਕਰ ਗਈ, ਉਹਦੇ ਕਾਰਨ ਇੱਕ ਵਾਪਰਿਆ। ਤੇ ਇੱਕ ਤਰ੍ਹਾਂ ਨਾਲ ਸ਼ੁਰੂਆਤੀ ਦੌਰ ਦੇ ਵਿੱਚ ਫੈਕਟਰੀਆਂ ਨੂੰ ਬਿਲਕੁਲ ਤੁਹਾਡਾ ਕਹਿਣਾ ਦਰੁਸਤ ਹੈ ਕਿ ਕਲੀਨ ਚਿੱਟ ਦਿੱਤੀ ਜਾ ਰਹੀ ਆ। ਇਸ ਮਾਮਲੇ 'ਚ ਦਮ ਭਰਿਆ ਜਾ ਰਿਹਾ ਕਿ ਜਿਹੜੀ ਉਹਨਾਂ ਖੇਤਰ ਹੈ ਜਿਹੜਾ ਗਿਆਸਪੁਰੇ ਦਾ, ਉਸ ਖੇਤਰ ਦੇ ਵਿੱਚ ਜਿੰਨਾ ਸੀਵਰੇਜ ਪਾਈਪਲਾਈਨ ਵਿਛੀ ਹੋਈ ਆ, ਜਿੰਨਾ ਉਹ ਢਾਂਚਾ ਹੈਗਾ ਹੈ ਜਿਹਦੇ ਰਾਹੀਂ ਮਤਲਬ ਕਿ ਗੰਦ ਵੱਲ ਸਾਰਾ ਕੁਛ ਘਰਾਂ ਦਾ, ਫੈਕਟਰੀਆਂ ਦਾ, ਉਹ ਸਾਰਾ ਜਾਂਦਾ ਹੈ। ਉਹਦੇ ਵਿੱਚ ਕਹਿੰਦੇ ਜੀ ਕਿਤੇ ਵੀ ਕਿ ਆਲੇ ਦੁਆਲੇ ਉਹ ਗੈਸ ਲੀਕ ਕਰਨ ਦੇ ਲਈ ਜਾਂ ਗੈਸ ਰਿਲੀਜ਼ ਕਰਨ ਦੇ ਲਈ ਜਿਹੜਾ ਪਾਈਪ ਲਾਈ ਜਾਂਦੀ ਆ, ਉਹ ਨਹੀਂ ਕਿਤੇ ਲੱਗੀ ਸੀ। ਇਸ ਲਈ ਕਹਿੰਦੇ ਉਹ ਅੰਦਰ ਇਕੱਠੀ ਹੁੰਦੀ ਰਹੀ ਤੇ ਅਚਾਨਕ, ਪਰ ਇਹ ਕੀ ਹੈ, ਇਸੇ ਦਿਨੇ ਵਾਪਰਨਾ ਸੀ? ਕਿੰਨੇ ਸਾਲਾਂ ਤੋਂ ਚੱਲਦਾ ਸਾਰਾ ਕੁਝ, ਕਿੰਨੇ ਦੇਰ ਤੋਂ ਚੱਲਦਾ? ਇਹਦੇ ਪਿੱਛੇ ਸੋਚਣ ਦੀ ਲੋੜ ਹੈ ਕਿ ਕੀ ਇਹ ਕਿਸੇ ਨੂੰ ਬਚਾਉਣ ਦੀ ਕਵਾਇਦ ਹੈ। ਜਿਵੇਂ ਇਹ ਜਾਣਕਾਰੀ ਮਿਲ ਰਹੀ ਹੈ ਕਿ ਵਿਭਾਗਾਂ ਦੇ ਅਧਿਕਾਰੀ, ਮੁਲਾਜ਼ਮ ਪਹੁੰਚ ਰਹੇ ਨੇ, ਕਿਤੇ ਫੈਕਟਰੀਆਂ ਦੇ ਮਾਲਕ ਤਾਂ ਨਹੀਂ ਪਹੁੰਚ ਗਏ ਕਿਸੇ ਕੋਲ, ਕਿਸੇ ਨੂੰ ਮੱਥਾ ਟੇਕ ਕੇ ਆਏ, ਕਿਸੇ ਦੀਆਂ ਲੱਤਾਂ ਗੋਡੇ ਘੁੱਟੇ ਆਏ? ਕੀ ਕਾਰਨ ਦੇ ਵਿੱਚ ਕਿ ਮੁੱਢਲੀ ਰਿਪੋਰਟ ਦੇ ਵਿੱਚ ਉਹਨਾਂ ਨੂੰ ਬਰੀ ਦਿਖਾਇਆ ਜਾ ਰਿਹਾ ਤਾਂ ਕਿ ਅਗਲੀ ਜਿਹੜੀ ਰਿਪੋਰਟਾਂ ਆਉਣ ਉਹਦੇ ਵਿੱਚ ਇਸ ਰਿਪੋਰਟ ਦਾ ਹਵਾਲਾ ਹੋਵੇ। ਸੋ ਇਸ ਗੱਲ ਦੀ ਪੁਰਜੋਰ ਚਰਚਾ। ਇੱਕ ਪਾਸੇ ਗੱਲਾਂ ਸਾਹਮਣੇ ਆ ਰਹੀਆਂ ਸੀ ਕਿ ਜਿਹੜਾ ਉਹ 500 ਮੀਟਰ ਦਾ ਦਾਇਰਾ ਹੈ, ਉਸ ਦੇ ਵਿੱਚ ਹੀ 500 ਮੀਟਰ ਤੇ ਗਿਆਸਪੁਰਾ ਦੇ ਉਸ ਖੇਤਰ ਦੇ ਵਿੱਚ 45 ਦੇ ਕਰੀਬ ਫੈਕਟਰੀਆਂ ਨੇ ਤੇ ਉਹਨਾਂ ਵਿੱਚੋਂ 40 ਤੋਂ ਵੱਧ ਅਜਿਹੀਆਂ ਫੈਕਟਰੀਆਂ ਜਿਨ੍ਹਾਂ ਨੇ ਕੋਈ ਵੀ ਟ੍ਰੀਟਮੈਂਟ ਪਲਾਂਟ ਸਿਸਟਮ, ਕੋਈ ਇਹ ਸੁਧਾਈ ਸਿਸਟਮ ਨਹੀਂ ਲਾਇਆ ਹੋਇਆ। ਤੇ ਨਤੀਜਾ ਕਹਿੰਦੇ ਉਹ ਅੰਦਰ ਇਕੱਠਾ ਕਰਦੇ ਰਹਿੰਦੇ ਨੇ ਤੇ ਜਦੋਂ ਰਾਤ ਦੇ 11-12 ਵੱਜਦੇ ਨੇ ਫਿਰ ਉਹ ਨੋਜ਼ਲ ਖੋਲ ਦਿੰਦੇ ਨੇ, ਟੂਟੀ ਖੋਲ ਦਿੰਦੇ ਨੇ ਤੇ ਸਾਰੀਆਂ ਉਹ ਜ਼ਹਿਰੀਲੀਆਂ ਗੈਸਾਂ ਵਾਲਾ ਜਿਹੜਾ ਪਾਣੀ ਹੈ, ਉਹ ਸਾਰਾ ਜਿਹੜਾ ਮਤਲਬ ਵੇਸਟੇਜ ਆ ਫੈਕਟਰੀਆਂ ਦਾ ਜ਼ਹਿਰੀਲਾ, ਚਾਹੇ ਉਹ ਡਾਈ ਇੰਡਸਟਰੀ ਦਾ, ਚਾਹੇ ਉਹ ਕੈਮੀਕਲ ਇੰਡਸਟਰੀਆਂ ਦਾ, ਚਾਹੇ ਉਹ ਸਾਡੇ ਰੰਗ ਵਾਲੀਆਂ ਇੰਡਸਟਰੀਆਂ ਦਾ, ਚਾਹੇ ਚਮੜਾ ਉਦਯੋਗ ਦਾ ਜਾਂ ਹੋਰ ਉਦਯੋਗਾਂ ਦਾ, ਉਹ ਸਾਰਾ ਕਹਿੰਦੇ ਫਿਰ ਸੀਵਰੇਜ 'ਚ ਆਉਂਦਾ ਤੇ ਰਾਤ ਨੂੰ 3-4 ਵਜੇ ਤੱਕ ਹੁੰਦਾ ਉਹ ਬੁੱਢੇ ਦਰਿਆ ਤੱਕ ਪਹੁੰਚ ਜਾਂਦਾ ਤੇ ਸਵੇਰ ਨੂੰ ਦੂਆ ਪਾਣੀ ਆਉਂਦਾ, ਉਹ ਸਾਰਾ ਬਾਹਰ ਨਿਕਲ ਜਾਂਦਾ। ਪਰ ਉਸ ਦਿਨ
ਕਿਸੇ ਨੇ ਕਹਿੰਦੇ ਲੇਟ ਛੱਡਤਾ ਜਾਂ ਵੱਧ ਮਾਤਰਾ ਛੱਡਤਾ ਜਾਂ ਜ਼ਿਆਦਾ ਖਤਰਨਾਕ ਧਾਤਾਂ ਆ ਗਈਆਂ, ਕੁਛ ਕੀ ਕਾਰਨ ਵਾਪਰਿਆ, ਕਿਉਂ ਅਚਾਨਕ ਇਹ ਵਾਪਰਿਆ। ਪਰ ਹੁਣ ਉੱਥੇ ਦੀ ਬਕਾਇਦਾ ਡੀਸੀ ਵੱਲੋਂ ਮੁੱਢਲੀ ਰਿਪੋਰਟ ਜਿਹੜੀ ਸਰਕਾਰ ਨੂੰ ਭੇਜੀ ਗਈ ਆ, ਉਸ ਦੇ ਵਿੱਚ ਬੇਸ਼ੱਕ ਉਹਨਾਂ ਨੇ ਕਿਹਾ ਕਿ ਇਹ ਮੁੱਢਲੀ ਸ਼ੁਰੂਆਤੀ ਰਿਪੋਰਟ ਆ, ਇਸ ਨੂੰ ਅੰਤਮ ਰਿਪੋਰਟ ਨਾ ਮੰਨਿਆ ਜਾਵੇ, ਇਹ ਅਜੇ ਪੂਰੀ ਜਾਂਚ ਹੋਣੀ ਆ, ਵੱਖ-ਵੱਖ ਵਿਭਾਗਾਂ ਦੀਆਂ ਰਿਪੋਰਟਾਂ, ਵੱਖ-ਵੱਖ ਏਜੰਸੀਆਂ ਦੀਆਂ ਰਿਪੋਰਟਾਂ ਅਜੇ ਨੱਥੀ ਹੋਣੀਆਂ ਨੇ। ਪਰ ਅਸੀਂ ਮੁੱਢਲੀ ਜਿਹੜੀ ਪੜਤਾਲ ਕੀਤੀ ਆ ਉਹਦੇ ਬਾਰੇ ਨਾਲ ਜਾਣਕਾਰੀ ਮਿਲੀ ਆ ਜੀ ਕਿ ਫੈਕਟਰੀਆਂ ਦਾ ਕੋਈ ਲੈਣਾ ਦੇਣਾ ਨਹੀਂ, ਸਿਰਫ ਜਿਹੜੀ ਆ ਇਹ ਸੀਵਰੇਜ ਸਿਸਟਮ ਹੈ ਉਹ ਸਹੀ ਨਾ ਹੋਣ ਕਰਕੇ ਉਹਦੇ ਲਈ ਉਹਦੀ ਗੈਸ ਲੀਕ ਰਿਲੀਜ਼ ਕਰਨ ਦੇ ਲਈ ਪਾਈਪਾਂ ਚਿਮਨੀਆਂ ਨਾ ਲੱਗੀਆਂ ਹੋਣ ਕਰਕੇ ਇਹ ਕਾਰਨ ਵਾਪਰਿਆ ਜੀ। ਸੋ ਮੁੱਢਲੀ ਰਿਪੋਰਟ ਦੇ ਵਿੱਚ ਇੱਕ ਤਰ੍ਹਾਂ ਨਾਲ ਫੈਕਟਰੀਆਂ ਨੂੰ ਬਚਾਉਣ ਦੀ ਕਵਾਇਦ ਹੈ, ਉਹਨਾਂ ਨੂੰ ਕਲੀਨ ਚਿੱਟ ਦੇ ਦਿੱਤੀ ਗਈ ਹੈ। ਬਿਲਕੁਲ ਜੀ, ਤਰੀਕੇ ਹੁੰਦੇ ਆ ਨਾ ਇਹ ਬਚਾਉਣ ਦੇ। ਪਤਾ ਨਹੀਂ ਕਦ ਤੋਂ ਹੀ ਚੱਲ ਰਿਹਾ ਇਹ ਕੰਮ। ਤੇ ਅੱਗੇ ਗੱਲ ਕਰਦੇ ਆ ਬਾਦਲ ਦੇ ਭੋਗ ਦੀ। ਸੁਖਵੀਰ ਦੀ ਮਾਫੀ ਮੰਗਣਾ, ਧਾਮੀ ਹੋਰਾਂ ਦੀ ਕੀ ਕਾਰਨ ਹਨ ਇਸ ਮਾਮਲੇ ਵਿੱਚ? ਉਹਨਾਂ ਨੇ ਵੀ ਕਈ ਕੁਝ ਬੋਲਿਆ ਉੱਥੇ। ਦੇਖੋ ਬਿਲਕੁਲ ਜੀ, ਕੱਲ ਪੰਜਾਬ ਦੇ ਸਾਬਕਾ ਮੁੱਖ ਮੰਤਰੀ, 5 ਵਾਰ ਦੇ ਮੁੱਖ ਮੰਤਰੀ ਰਹੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਨੂੰ ਸ਼ਰਧਾਂਜਲੀ ਰੂਪ ਦੇ ਵਿੱਚ, ਅੰਤਮ ਅਰਦਾਸ ਦੇ ਰੂਪ ਦੇ ਵਿੱਚ ਇਕੱਠ ਰੱਖਿਆ ਗਿਆ ਸੀ। ਗੁਰੂ ਗ੍ਰੰਥ ਸਾਹਿਬ ਜੀ ਦੀ ਹਜ਼ੂਰੀ ਦੇ ਅੰਦਰ ਮੁੱਖ ਵਾਕ ਲਿਆ ਗਿਆ ਤੇ ਸ਼ਬਦ ਕੀਰਤਨ ਹੋਇਆ, ਅਰਦਾਸ ਹੋਈ। ਇਹ ਸਾਰਾ ਤੋਂ ਬਾਅਦ ਮਤਲਬ ਕਿ ਇਹ ਧਾਰਮਿਕ ਰੀਤ ਤੋਂ ਬਾਅਦ ਉੱਥੇ ਸ਼ਰਧਾਂਜਲੀ ਸਮਾਗਮ ਜਦੋਂ ਸ਼ੁਰੂ ਹੋਇਆ ਤਾਂ ਦੁਨੀਆ ਭਰ ਦੇ ਲੀਡਰਾਂ ਵੱਲੋਂ ਪਹੁੰਚੇ ਸ਼ੋਕ ਸੁਨੇਹਾਂ ਦੀ ਗੱਲ ਕੀਤੀ ਗਈ। ਦੇਸ਼ ਭਰ ਦੇ ਲੀਡਰਾਂ ਵੱਲੋਂ ਆਮਦ ਹੋਈ, ਜਿਹੜੇ ਨਹੀਂ ਆਏ ਉਹਨਾਂ ਦੇ ਨਾਮਾਂ ਦਾ ਜ਼ਿਕਰ ਹੋਇਆ, ਜਿਹੜੇ ਪਹਿਲਾਂ ਦਾਹ ਸੰਸਕਾਰ ਤੇ ਆ ਲਏ, ਜਿਹੜੇ ਪਰਿਵਾਰ ਨੂੰ ਪਹਿਲਾਂ ਮਿਲ ਲਏ, ਉਹ ਸਾਰਿਆਂ ਚਿਹਰਿਆਂ ਮੋਹਰਿਆਂ ਦੀ ਗੱਲ ਹੋਈ। ਦਲਜੀਤ ਚੀਮਾ ਹੋਰੀ ਸਟੇਜ ਚਲਾ ਰਹੇ ਸੀ। ਲਗਭਗ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ, ਖਾਸ ਕਰ ਜੇਕਰ ਪੰਜਾਬ ਦੀ ਗੱਲ ਕਰੀਏ ਤਾਂ ਹੈ ਹੀ ਹੈ, ਦੇਸ਼ ਦੀਆਂ ਵੀ ਮੁੱਢਲੀਆਂ ਮੁੱਖ ਪਾਰਟੀਆਂ, ਚਾਹੇ ਉਹ ਘਰਾਂ ਚ ਆ ਰਹੀਆਂ ਚਾਹੇ ਉੱਥੇ ਸੀ, ਸੋ ਵੱਡੀ ਗਿਣਤੀ ਮੌਜੂਦ ਸੀ। ਖਾਸ ਕਰਕੇ ਜਿਵੇਂ ਪ੍ਰਧਾਨ ਮੰਤਰੀ ਹੋਰੀ ਚੰਡੀਗੜ੍ਹ ਤੁਰੰਤ ਪਹੁੰਚੇ, ਉਸ ਤੋਂ ਬਾਅਦ ਹੁਣ ਕੱਲ ਅਮਿਤ ਸ਼ਾਹ ਚੇਚੇ ਤੌਰ ਤੇ ਆਏ ਤੇ ਭੋਗ ਦੇ ਵਿੱਚ ਮੁੱਖ ਵਕਤਾ ਵਜੋਂ, ਮੁੱਖ ਸ਼ਰਧਾਂਜਲੀ ਦੇਣ ਵਜੋਂ ਉਹਨਾਂ ਦੀ ਹਾਜ਼ਰੀ ਲਵਾਈ ਗਈ। ਬੇਸ਼ੱਕ ਇੱਕ ਧਾਰਮਿਕ ਸਟੇਜ ਵੀ ਸਜਾਈ ਗਈ ਸੀ ਜਿਹਦੇ ਉੱਤੇ ਮਤਲਬ ਕਿ ਸਨਮਾਨਜਨਕ ਸ਼ਖਸੀਅਤਾਂ ਨੂੰ ਬਿਠਾਇਆ ਗਿਆ, ਪਰ ਆਪ ਬਾਕੀ ਸਾਰੇ ਪੰਡਾਲ 'ਚ ਬੈਠੇ ਸੀ। ਉਸੇ ਤਰ੍ਹਾਂ ਉਹਨਾਂ ਲੀਡਰਾਂ ਦੇ ਵਿੱਚ ਅਮਿਤ ਸ਼ਾਹ ਵੀ ਸੀ ਤੇ ਹੋਰ ਪਾਰਟੀ ਦੇ ਲੀਡਰ ਸੀ। ਸੋ ਮੈਂ ਜਦੋਂ ਇਹ ਦੇਖਦਾ ਤਾਂ ਮੈਂ ਦੇਖਦਾ ਕਿ ਲਿਸਟ ਬਹੁਤ ਲੰਬੀ ਆ ਜਿਹੜੇ ਸ਼ਰਧਾਂਜਲੀ ਦੇਣ ਆਉਂਦੇ ਨੇ। ਮੇਰੇ ਮੂਹਰੇ ਕੁਝ ਨਾਮ ਪਏ ਨੇ ਜਿਨ੍ਹਾਂ ਨੂੰ ਤੁਸੀਂ ਦੇਖੋਗੇ ਕਿ ਜਿਵੇਂ ਖੁਦ ਦੇਸ਼ ਦੇ ਗ੍ਰਹਿ ਮੰਤਰੀ ਅਮਿਤ ਸ਼ਾਹ ਹੋਣ, ਫਿਰ ਚਾਹੇ ਬਿਰਲਾ ਹੋਰੀ ਹੋਣ ਸਾਡੇ ਸਪੀਕਰ ਹੈ ਨਾ, ਚਾਹੇ ਫਿਰ ਓਮ ਪ੍ਰਕਾਸ਼ ਚੌਟਾਲਾ ਹੋਵੇ, ਚਾਹੇ ਜਸਰ ਗਿਆਨੀ ਹਰਪ੍ਰੀਤ ਸਿੰਘ ਹੋਣੀ ਖੁਦ ਹੋਣ, ਚਾਹੇ ਅਖਬਾਰਾਂ ਦੇ ਸੰਪਾਦਕ ਹੋਣ ਹੈ ਨਾ, ਚਾਹੇ ਇਸੇ ਤਰ੍ਹਾਂ ਮਤਲਬ ਕਿ ਹਰਵਿੰਦਰ ਸਿੰਘ ਧਾਮੀ ਹੋਣੀ, ਹੋਰ ਸਚਿਨ ਪਾਇਲਟ ਹੈ ਨਾ, ਤੇ ਇਹ ਸਾਰਿਆਂ ਦੇ ਨਾਲ ਨਾਲ ਫਿਰ ਸਰਨਾ ਬ੍ਰਦਰ, ਫਿਰ ਦੂਸਰੀਆਂ ਕਾਮਰੇਡ ਪਾਰਟੀਆਂ ਦੇ ਨੁਮਾਇੰਦੇ, ਅਕਾਲੀ ਦਲ ਦੇ ਨੁਮਾਇੰਦੇ, ਮਨਪ੍ਰੀਤ ਬਾਦਲ ਖੁਦ, ਬਸਪਾ ਦੇ ਪ੍ਰਧਾਨ ਗੜੀ ਹੋਰੀ। ਸੋ ਇਹਨਾਂ ਸਾਰਿਆਂ ਦੀ, ਜਦੋਂ ਕਿ ਦੂਜੀਆਂ ਪਾਰਟੀਆਂ ਕੁਝ ਦੇ ਨਾਮ ਬੋਲੇ ਗਏ ਜਿਵੇਂ ਜਿਹੜੇ ਉੱਥੇ ਮੌਜੂਦ ਸੀ, ਚਾਹੇ ਅਵਿਨਾਸ਼ ਰਾਏ ਖੰਨਾ, ਚਾਹੇ ਸਾਰਾ। ਸੋ ਪਰ ਇਹਦੇ ਵਿੱਚ ਜਿਹੜੀਆਂ 2-3 ਗੱਲਾਂ ਗੌਰ ਕਰਨ ਵਾਲੀਆਂ ਸੀ। ਇੱਕ ਤਾਂ ਜਦੋਂ ਖੁਦ ਬੋਲੇ ਗ੍ਰਹਿ ਮੰਤਰੀ ਅਮਿਤ ਸ਼ਾਹ ਤੇ ਉਹਨਾਂ ਨੇ 3 ਲਫ਼ਜ਼ਾਂ ਦੇ ਵਿੱਚ ਜਿਹੜੀ ਗੱਲ ਕੀਤੀ ਉਹ ਗੌਰ ਕਰਨ ਵਾਲੀ ਆ। ਉਹ ਕਹਿੰਦੇ ਜੀ ਕਿ ਅਮਿਤ ਸ਼ਾਹ ਕਹਿੰਦੇ ਕਿ ਜਿਹੜੇ ਪ੍ਰਕਾਸ਼ ਸਿੰਘ ਬਾਦਲ ਸੀ ਉਹ ਇੱਕ ਤਰ੍ਹਾਂ ਨਾਲ ਕੌਮ ਦੇ, ਪੰਥ ਦੇ ਵੱਡੇ ਸੱਚੇ ਸਿਪਾਹੀ ਸੀਗੇ। ਉਹਨਾਂ ਨੂੰ ਮਤਲਬ ਪੰਥਕ ਲੀਡਰ ਵਜੋਂ ਉਹਨਾਂ ਨੇ ਮਾਨਤਾ ਦਿੱਤੀ। ਦੂਜਾ ਉਹਨਾਂ ਨੇ ਨਾਲ ਹੀ ਇਹ ਵੀ ਕਿਹਾ ਕਿ ਭਾਰਤ ਦੇਸ਼ ਦੇ ਜੇਕਰ ਦੇਸ਼ ਭਗਤ ਸੀ ਕੋਈ ਤਾਂ ਉਹ ਪ੍ਰਕਾਸ਼ ਸਿੰਘ ਬਾਦਲ ਸੀ, ਇਸ ਲਈ ਉਹਨਾਂ ਨੂੰ ਉਸ ਸਾਂਚੇ 'ਚ ਵੀ ਉਹਨਾਂ ਨੇ ਅਜੇ ਫਿੱਟ ਰੱਖਿਆ। ਤੀਸਰਾ ਉਹਨਾਂ ਨੇ ਸਭ ਤੋਂ ਬੜੀ ਗੱਲ ਜਿਹੜੀ ਕਹਿੰਦੇ ਜੀ ਉਹ ਕਿਸਾਨਾਂ ਦੇ, ਪਿੰਡਾਂ ਦੇ ਲੋਕਾਂ ਦੇ ਵੱਡੇ ਹਮਦਰਦ ਸੀ। ਸੋ ਇਸ ਲਈ ਇਹਨਾਂ ਸਾਰਿਆਂ ਨੇ ਕਹਿੰਦੇ ਸਾਰਾ ਕੁਝ ਗਵਾ ਲਿਆ। ਸੋ ਇੱਕ ਤਰ੍ਹਾਂ ਨਾਲ ਮਤਲਬ ਕਿ ਪ੍ਰਕਾਸ਼ ਸਿੰਘ ਬਾਦਲ ਨਾਲ ਆਪਣੀ ਨੇੜਤਾ ਜਤਾ ਕੇ, ਸੁਖਬੀਰ ਬਾਦਲ ਨਾਲ ਦੁੱਖ ਪ੍ਰਗਟਾ ਕੇ ਅਮਿਤ ਸ਼ਾਹ ਨੇ ਜਾਂ ਭਾਜਪਾ ਨੇ ਆਪਣੇ ਆਪ ਨੂੰ ਅਜੇ ਉਸ ਥਾਂ ਤੇ ਰੱਖਿਆ ਹੋਇਆ ਕਿ ਸਾਡਾ ਕੋਈ ਰਾਹ ਬੰਦ ਨਾ ਹੋਵੇ। ਬੇਸ਼ੱਕ ਉਹ ਸ਼ਰਧਾਂਜਲੀ ਸਮਾਗਮ ਸੀ ਉੱਥੇ, ਪਰ ਕੁਝ ਰਾਜਨੀਤਿਕ ਤੁਣਕੇ ਵੀ ਲੱਗਦੇ ਸੀ। ਦੇਖਦੇ ਰਹੇ ਕਿ ਵੱਖ-ਵੱਖ ਲੀਡਰਾਂ ਨੇ ਜਿਸ ਵੱਲ ਨਾਲ ਕੁਝ ਗੱਲਾਂ ਕੀਤੀਆਂ, ਜਿਵੇਂ ਪੰਜਾਬ ਤੋਂ ਜਿਹੜੇ ਕਾਮਰੇਡਾਂ ਦੇ ਸਕੱਤਰ ਨੇ, ਉਹਨਾਂ ਨੇ ਇੱਕ ਪਾਰਟੀ ਦੇ ਸਕੱਤਰ ਨੇ ਇੱਥੋਂ ਤੱਕ ਕਹਿਤਾ ਸੀਗਾ ਕਿ ਜੀ ਬਾਦਲ ਸਾਹਿਬ ਨੂੰ ਸ਼ਰਧਾਂਜਲੀ ਦੇਣ ਤੱਕ ਇਕੱਠੇ ਹੋਏ ਹੋ, ਗੁਰਬਾਣੀ ਦੀ ਆਪਾਂ ਅਗਵਾਈ ਕਰ ਲੈਂਦੇ ਹਾਂ, ਕਬੂਲਦੇ ਹਾਂ, ਪਰ ਅਸੀਂ ਅਜੇ ਤੱਕ ਤਾਂ ਡੇਰਿਆਂ ਨੂੰ ਅਸੀਂ ਬਲਦੇ ਜਿਹਨੇ ਪੰਜਾਬ 'ਚ ਡੇਰੇ ਕਿਹਨੇ ਵਧਾਏ, ਪਹਿਲਾਂ ਤਾਂ ਇਹਨਾਂ ਨੂੰ ਖਤਮ ਕਰੋ। ਸੋ ਇਸ ਤਰ੍ਹਾਂ ਉੱਥੇ ਜਦੋਂ ਕੋਈ ਡੇਰਿਆਂ, ਕਿੰਨੇ ਡੇਰਿਆਂ ਦੇ ਮੁਖੀ ਉੱਥੇ ਮੌਜੂਦ ਸੀਗੇ। ਸੋ ਇਸ ਲਈ ਇਸ ਤਰ੍ਹਾਂ ਦਾ ਵੀ ਚੱਲਦਾ ਰਿਹਾ। ਪਰ 2 ਗੱਲਾਂ ਸਭ ਤੋਂ ਵੱਧ ਗੌਰ ਕਰਨ ਵਾਲੀਆਂ ਸੀ ਇਹ ਸਭ ਦੇ ਵਿੱਚ। ਇੱਕ ਗੱਲ ਤਾਂ ਹਰਵਿੰਦਰ ਸਿੰਘ ਧਾਮੀ ਹੋਰਾਂ ਦਾ ਇਹ ਕਹਿਣਾ ਸ਼ਰਧਾਂਜਲੀ ਸਮਾਗਮ ਦੇ ਵਿੱਚ ਕਿ ਇੱਥੇ ਦੇਸ਼ ਦੇ ਗ੍ਰਹਿ ਮੰਤਰੀ ਵੀ ਬੈਠੇ ਨੇ, ਮੈਂ ਉਹਨਾਂ ਨੂੰ ਅਪੀਲ ਕਰਦਾ ਕਿ ਬਾਦਲ ਸਾਹਿਬ ਦੀ ਆਖਰੀ ਇੱਛਾ ਸੀ ਕਿ ਮੇਰੇ ਜਿਉਂਦੇ ਜੀ ਬੰਦੀ ਸਿੰਘਾਂ ਦੀ ਰਿਹਾਈ ਹੋ ਜਾਵੇ, ਤੇ ਜੇਕਰ ਉਹ ਨਹੀਂ ਹੋ ਸਕਿਆ ਤਾਂ ਹੁਣ
ਤੁਹਾਨੂੰ ਬੇਨਤੀ ਹੈ ਕਿ ਇਹੀ ਉਹਨਾਂ ਨੂੰ ਸ਼ਰਧਾਂਜਲੀ ਹੋਊਗੀ, ਤੁਸੀਂ ਬੰਦੀ ਸਿੰਘਾਂ ਦੀ ਰਿਹਾਈ ਦੇ ਲਈ ਕੋਈ ਉਪਰਾਲਾ ਕਰੋ। ਮੈਂ ਤੁਹਾਨੂੰ ਇਹ ਮੰਗ ਪੱਤਰ ਵੀ ਸੌਂਪ ਦੂੰਗਾ। ਕੀ ਇਹ ਅਕਾਲੀ ਦਲ ਵੱਲੋਂ ਤੈਅ ਕਰਕੇ ਇੱਕ ਪ੍ਰੋਗਰਾਮ ਬਣਾਇਆ ਗਿਆ ਕਿ ਅੱਜ ਇਹ ਮੌਕਾ ਹੈ ਇਹ ਗੱਲ ਕਹਾਉਣ ਦਾ, ਕਹਿਣ ਦਾ? ਧਾਮੀ ਹੋਰਾਂ ਨੂੰ ਵਿਸ਼ੇਸ਼ ਅਕੇਤਾ ਤੌਰ ਤੇ ਕੋਈ ਹਦਾਇਤ ਦਿੱਤੀ ਗਈ, ਕੋਈ ਚਿੱਠੀ ਪੱਤਰ ਦਿੱਤਾ ਗਿਆ ਜੋ ਆਪ ਮੁਹਾਰੇ ਉਹਨਾਂ ਦੇ ਮਨ ਦਾ ਬਲਬਲਾ ਸੀ? ਦੂਜਾ ਜਿਹੜਾ ਉਹਨਾਂ ਨੇ ਕਿਹਾ ਕਿ ਪ੍ਰਕਾਸ਼ ਸਿੰਘ ਬਾਦਲ ਹੋਰਾਂ ਦੀ ਇਹ ਇੱਛਾ ਸੀ ਕਿ ਮੈਂ ਜਿਉਂਦੇ ਜੀ ਬੰਦੀ ਸਿੰਘਾਂ ਦੀ ਰਿਹਾਈ ਦੇਖ ਲਵਾਂ। ਕੀ ਇਸ ਦੇ ਲਈ ਕਦੇ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਆਪਣੇ ਅਹੁਦਿਆਂ ਦੇ ਉੱਤੇ ਰਹਿੰਦਿਆਂ, ਆਪਣੇ ਰੁਤਬਿਆਂ ਤੇ ਰਹਿੰਦਿਆਂ, ਰਾਜਨੀਤਿਕ ਗੱਦੀਆਂ ਦਾ ਆਨੰਦ ਮਾਣਦਿਆਂ ਕਦੇ ਇਹਦੇ ਲਈ ਕੋਈ ਉਪਰਾਲੇ ਕੀਤੇ ਨੇ ਕਿ ਮਨੁੱਖੀ ਅਧਿਕਾਰਾਂ ਦੇ ਹਵਾਲੇ ਨਾਲ ਕਿ ਭਾਈ ਜਿਨ੍ਹਾਂ ਨੂੰ ਇਨਸਾਫ ਨਹੀਂ ਮਿਲਿਆ ਪੰਜਾਬ 'ਚ, ਮੈਂ ਉਹਨਾਂ ਨੂੰ ਇਨਸਾਫ ਦਵਾ ਦੇਵਾਂ? ਚਾਹੇ ਉਹ ਝੂਠੇ ਪੁਲਿਸ ਮੁਕਾਬਲਿਆਂ 'ਚ ਪੰਜਾਬ ਦੇ ਨੌਜਵਾਨ ਮੁੰਡੇ ਸਿਰਫ ਖੱਟਾ ਪਰਨਾ ਬੰਨਣ ਕਰਕੇ ਜਾਂ ਬੁਲਟ ਮੋਟਰਸਾਈਕਲ ਰੱਖਣ ਕਰਕੇ ਜਾਂ ਖੇਸੀ ਦੀ ਇੱਕ ਪਾਸੇ ਨੂੰ ਬੁੱਕਲ ਮਾਰਨ ਕਰਕੇ ਜਿਹੜੇ ਉਹ ਮਾਰੇ ਗਏ, ਕੀ ਉਹਨਾਂ ਨੂੰ ਕੋਈ ਇਨਸਾਫ ਦਵਾ ਦੇਵਾਂ ਕਦੇ ਉਹਦੇ ਲਈ? ਜਾਂ ਜਿਹੜੇ ਬੱਸਾਂ 'ਚੋਂ ਲਾ ਕੇ ਇੱਕ ਧਰਮ ਨੂੰ ਨਿਸ਼ਾਨਾ ਬਣਾ ਕੇ ਕੋਈ ਕਹਿੰਦਾ ਖੜਕੂਆਂ ਨੇ ਮਾਰੇ, ਕੋਈ ਕਹਿੰਦਾ ਨਹੀਂ ਜੀ ਏਜੰਸੀਆਂ ਨੇ ਮਾਰੇ, ਇਹ ਪੰਜਾਬ 'ਚ ਵੰਡ ਪਾਉਣ ਦੀ ਨੀਤੀ ਸੀ, ਕਦੇ ਉਹਨਾਂ ਨੂੰ ਇਨਸਾਫ ਦਿਵਾਉਣ ਦੀ ਗੱਲ ਆਈ? ਕਦੇ ਉਹਨਾਂ ਪਰਿਵਾਰਾਂ ਦੇ ਲਈ ਉਹਨਾਂ ਦੀ ਬਾਹ ਫੜਨ ਦੀ ਕਦੇ ਪ੍ਰਕਾਸ਼ ਸਿੰਘ ਬਾਦਲ ਨੇ ਕੋਸ਼ਿਸ਼ ਕੀਤੀ? ਜਾਂ ਪੰਜਾਬ ਦੇ ਵਿੱਚ ਜਿੰਨੇ ਵੀ ਇਸ ਘਾਣ 'ਚ ਮਾਰੇ ਗਏ, ਚਾਹੇ ਉਹ ਹਿੰਦੂ ਮਾਰੇ ਗਏ, ਚਾਹੇ ਉਹ ਸਿੱਖ ਮਾਰੇ ਗਏ, ਚਾਹੇ ਕਿਸੇ ਹੋਰ ਵਰਗ ਨਾਲ ਮਾਰੇ ਗਏ, ਚਾਹੇ ਪੁਲਿਸ ਵਾਲੇ ਮਾਰੇ ਗਏ, ਚਾਹੇ ਖਾੜਕੂ ਦੇ ਨਾਂ ਤੇ ਨੌਜਵਾਨ ਮਾਰੇ ਗਏ, ਚਾਹੇ ਸੱਚਮੁੱਚ ਖਾੜਕੂ ਮਾਰੇ ਗਏ, ਉਹਨਾਂ ਸਾਰਿਆਂ ਦੇ ਪਰਿਵਾਰਾਂ ਦਾ ਬਾਅਦ ਚੋਂ ਕੀ ਹੀਲਾ ਵਸੀਲਾ? ਕਦੇ ਉਹ ਲਈ ਕੋਈ ਹਾਰਾ ਲਾਰਾ ਮਾਰਿਆ? ਸਭ ਤੋਂ ਵੱਡੀ ਗੱਲ, ਜੇਕਰ ਬੰਦੀ ਸਿੰਘਾਂ ਦੀ ਰਿਹਾਈ ਦਾ ਮਾਮਲਾ ਕਾਨੂੰਨੀ ਤੌਰ ਤੇ ਜਿਹਨਾਂ ਨੂੰ ਸਜ਼ਾ ਮਿਲੀ ਆ ਉਹਨਾਂ ਦੀ ਹੱਕ ਬਣਦਾ ਹੈ ਕਿ ਹਾਂ ਭਾਈ ਸਜ਼ਾ ਭੋਗ ਲਈ ਪੂਰੀ ਭੋਗਣ ਤੋਂ ਬਾਅਦ ਉਹਨਾਂ ਦੀ ਰਿਹਾਈ ਸੰਭਵ ਹੈ, ਉਹ ਰਿਹਾਈ ਹੋਣੀ ਚਾਹੀਦੀ ਹੈ, ਉਹ ਹੱਕਦਾਰ ਨੇ ਉਸਦੇ। ਉਹਦੇ ਲਈ ਪ੍ਰਕਾਸ਼ ਸਿੰਘ ਬਾਦਲ ਹੋਰਾਂ ਨੇ ਮੁੱਖ ਮੰਤਰੀ ਰਹਿੰਦਿਆਂ 5 ਵਾਰ ਪੰਜਾਬ ਦੇ ਮੁੱਖ ਮੰਤਰੀ ਰਹੇ, ਦਿੱਲੀ ਤੱਕ ਪਹੁੰਚ ਰਹੀ, ਦਿੱਲੀ ਤੱਕ ਰਾਬਤਾ ਰਿਹਾ, ਕੇਂਦਰ ਸਰਕਾਰ ਨਾਲ ਭਾਈਵਾਲ ਰਹੇ, ਆਪਣੇ ਮੁੰਡੇ ਤੋਂ ਲੈ ਕੇ ਆਪਣੀ ਨੂੰਹ ਤੱਕ ਨੂੰ ਮੰਤਰੀ ਬਣਵਾਉਣ 'ਚ ਕਾਮਯਾਬ ਰਹੇ। ਕੀ ਉਹਨਾਂ ਦੀ ਰਿਹਾਈ ਲਈ ਕਦੇ ਹੀਲਾ ਮਾਰਿਆ? ਸੋ ਕੀ ਇਹ ਇੱਕ ਮੋੜ ਕੱਟਣ ਵਾਲਾ ਫੈਸਲਾ ਸੀ ਕੱਲ ਧਾਮੀ ਹੋਰਾਂ ਦਾ ਇਹ ਕਹਿਣਾ? ਕੀ ਇਹ ਰਾਜਨੀਤਿਕ ਮੋੜ ਕੱਟਣਾ ਚਾਹੁੰਦਾ ਹੈ? ਸ਼੍ਰੋਮਣੀ ਅਕਾਲੀ ਦਲ ਮੁੜ ਕੇ ਪੰਥਕ ਲੀਹ ਤੇ ਆਉਣਾ ਚਾਹੁੰਦਾ ਹੈ, ਆਪਣੇ ਆਪ ਨੂੰ ਪੰਥਕ ਪਾਰਟੀ ਦੱਸਣਾ ਚਾਹੁੰਦਾ ਹੈ? ਕੀ ਉਹਦੇ ਲਈ ਬੋਲੇ ਗਏ ਬੋਲ ਸੀ ਧਾਮੀ ਹੋਰਾਂ ਦੇ? ਮੈਂ ਇਸ ਨੂੰ ਇਸ ਕੜੀ ਵਜੋਂ ਇਸ ਲਈ ਦੇਖਦਾ ਕਿ ਉਹ ਤੋਂ ਬਾਅਦ ਜਦੋਂ ਧੰਨਵਾਦ ਕਰਨ ਲਈ ਸੁਖਬੀਰ ਸਿੰਘ ਬਾਦਲ ਆਏ ਤਦ ਉਹ ਧੰਨਵਾਦੀ ਸ਼ਬਦਾਂ ਦੇ ਵਿੱਚ ਉਹਨਾਂ ਨੇ ਕਿਹਾ ਕਿ ਮੇਰੇ ਤੋਂ, ਮੇਰੇ ਪਿਤਾ ਤੋਂ ਜੇਕਰ ਗਾਹੇ ਬਗਾਹੇ ਭਰਮ ਭਲੇਖੇ ਨਾਲ ਵੀ ਕੋਈ ਗਲਤੀ ਗੁਨਾਹ ਹੋ ਗਿਆ ਹੋਵੇ ਤਾਂ ਮੈਂ ਸੰਗਤ ਤੋਂ ਮਾਫੀ ਮੰਗਦਾ, ਤਾਂ ਸਾਨੂੰ ਮਾਫ ਕਰ ਦਿਓ। ਅਜਿਹੀ ਮਾਫੀ ਪਹਿਲਾਂ ਵੀ ਮਤਲਬ ਦਰਬਾਰ ਸਾਹਿਬ ਜਾ ਕੇ ਵੀ ਬਿਨਾਂ ਕਿਸੇ ਉਹ ਤੋਂ ਮਤਲਬ ਕਹਿੰਦੇ ਜੀ ਤਨਖਾਹ ਆਪੇ ਲਵਾ ਲਓ ਜੀ, ਆਪੇ ਜੋੜੇ ਸਾਫ਼ ਕਰ ਲਓ, ਆਪੇ ਭਾਂਡੇ ਧੋ ਲਓ, ਅਜਿਹੀਆਂ ਕੋਸ਼ਿਸ਼ਾਂ ਵੀ ਹੋਈਆਂ। ਕੀ ਉਹੀ ਜਿਹੀ ਇੱਕ ਕੋਸ਼ਿਸ਼ ਸੀ ਕਿ ਅੱਜ ਸਾਰੀਆਂ ਧਿਰਾਂ ਦੀ ਨਜ਼ਰ ਸੀ, ਸਾਰੀਆਂ ਪਾਰਟੀਆਂ ਦੀ ਨਜ਼ਰ ਸੀ, ਹਰ ਵਿਅਕਤੀ ਨੇ ਸੁਖਬੀਰ ਨੂੰ ਸੁਣਿਆ, ਹਰ ਵਿਅਕਤੀ ਨੇ ਉਸ ਸ਼ਰਧਾਂਜਲੀ ਸਮਾਗਮ ਦੇ ਉੱਤੇ ਆਪਣੀ ਨਜ਼ਰ ਰੱਖੀ? ਸੋ ਇਸ ਲਈ ਸੁਖਬੀਰ ਬਾਦਲ ਨੂੰ ਲੱਗਿਆ ਕਿ ਅੱਜ ਇਹ ਮੌਕਾ ਹੈ ਕਿ ਅੱਜ ਇਹ ਭਾਵਨਾਵਾਂ ਸਾਰਿਆਂ ਦੀ ਕਿ ਪ੍ਰਕਾਸ਼ ਸਿੰਘ ਬਾਦਲ ਨੇ ਪੰਜਾਬ ਦੇ ਪਿੰਡਾਂ ਦੇ ਲਈ ਆ ਕੀਤਾ, ਕਿਸਾਨਾਂ ਦੇ ਲਈ ਆ ਕੀਤਾ, ਉਹਨਾਂ ਦੇ ਲਈ ਆ ਯੋਜਨਾਵਾਂ ਲਿਆਏ, ਮੰਡੀਆਂ ਪੱਕੀਆਂ ਕੀਤੀਆਂ, ਪਾਣੀ ਦੇ ਬਿੱਲ ਮਾਫ ਕਰਤੇ, ਪੰਜਾਬ 'ਚ ਆਟਾ ਦਾਲ ਸਕੀਮ ਚਲਾਤੀ, ਉਹ ਸਕੀਮਾਂ ਦੇ ਹਵਾਲੇ ਨਾਲ ਕਿ ਅੱਜ ਲੋਕ ਉਹਨਾਂ ਨੂੰ ਜਿਵੇਂ ਮੀਡੀਆ ਪਿਛਲੇ ਦਿਨਾਂ ਤੋਂ ਪੇਸ਼ ਕਰ ਰਿਹਾ ਸੀ ਉਸ ਦਾ ਫਾਇਦਾ ਲੈਣ ਦੀ, ਲਾਹਾ ਲੈਣ ਦੀ ਸੁਖਬੀਰ ਬਾਦਲ ਹੋਰਾਂ ਨੇ ਮਾਫੀ ਦੇ ਰੂਪ ਦੇ ਵਿੱਚ, ਜਾਂ ਅੰਦਰੋਂ ਕੋਈ ਡਰ ਭੈ ਜਾਂ ਅੰਦਰੋਂ ਕੋਈ ਉਹ ਇੱਕ ਹਲੂਣਾ ਕਿ ਨਹੀਂ ਹੁਣ ਮਾਫੀ ਮੰਗਣੀ? ਪਰ ਸਵਾਲ ਇਹ ਹੈ ਕਿ ਕੀ ਕੋਈ ਉਹ ਗੁਨਾਹਾਂ ਨੂੰ ਵੀ ਮੰਨਣ ਲਈ ਤਿਆਰ ਹੋਣਗੇ ਕਿ ਹਾਂ ਸਾਡੀ ਸਰਕਾਰ ਦੇ ਸਮੇਂ, ਸਾਡੀ ਲੀਡਰਸ਼ਿਪ ਦੇ ਸਮੇਂ ਕੋਈ ਅਜਿਹਾ ਫੈਸਲਾ ਗਲਤ ਲੈ ਹੋ ਗਿਆ, ਕੋਈ ਅਣਦੇਖੀ ਅਜਿਹੀ ਕਰ ਹੋ ਗਈ, ਕੁਝ ਘਟਨਾਵਾਂ ਅਜਿਹੀਆਂ ਵਾਪਰ ਗਈਆਂ ਜਿਨ੍ਹਾਂ ਦੀ ਅਸੀਂ ਪੈਰ ਵੀ ਨਹੀਂ ਕਰ ਸਕੇ, ਜਿਨ੍ਹਾਂ ਨੂੰ ਰੋਕਣ 'ਚ ਅਸੀਂ ਕਾਮਯਾਬ ਨਹੀਂ ਹੋ ਸਕੇ, ਜਾਂ ਉਹਨਾਂ ਦੇ ਦੋਸ਼ੀਆਂ ਨੂੰ ਕਟਾਰੇ 'ਚ ਕੀ ਉਹਨਾਂ ਦੀ ਉਹ ਕੋਈ ਲਾਮਬੰਦੀ ਵੀ ਕਰਨਗੇ, ਸੂਚੀਬੱਧ ਵੀ ਕਰਨਗੇ? ਸੋ ਕੱਲ ਵਾਲੇ ਸਾਰੇ ਵਰਤਾਰੇ 'ਚੋਂ ਇਹ ਮਹਿਸੂਸ ਹੋਇਆ ਕਿ ਸ਼ਰਧਾਂਜਲੀ ਤਾਂ ਸ਼ਰਧਾਂਜਲੀ, ਧਾਮੀ ਹੋਰਾਂ ਦੇ ਬੋਲ ਤੇ ਸੁਖਬੀਰ ਬਾਦਲ ਦੀ ਮਾਫੀ, ਧਾਮੀ ਹੋਰਾਂ ਦੀ ਜਿਹੜੇ ਬੰਦੀ ਸਿੰਘਾਂ ਦੀ ਰਿਹਾਈ ਦੀ ਮੰਗ ਤੇ ਸੁਖਬੀਰ ਬਾਦਲ ਵੱਲੋਂ ਗਾਹੇ ਬਗਾਏ ਪਿਤਾ ਤੋਂ ਲੈ ਕੇ ਆਪਣੇ ਤੱਕ ਕਿ ਪ੍ਰਕਾਸ਼ ਸਿੰਘ ਬਾਦਲ ਤੋਂ ਲੈ ਕੇ ਮੇਰੇ ਤੱਕ ਜਾਂ ਮੇਰੇ ਪਰਿਵਾਰ ਤੋਂ ਜੇਕਰ ਕੋਈ ਗਲਤੀ ਗੁਨਾਹ ਭਰਮ ਭੁਲੇਖੇ ਨਾਲ ਹੋਇਆ ਤਾਂ ਅਸੀਂ ਮਾਫੀ ਮੰਗਦੇ ਹਾਂ, ਉਹ ਸੁਨੇਹਾ ਦਿੰਦਾ ਕਿ ਅਕਾਲੀ ਦਲ ਮੁੜ ਕੇ ਪੰਥਕ ਲੀਹ ਤੇ ਪਰਤਣਾ ਚਾਹੁੰਦਾ, ਮੁੜ ਕੇ ਸਿੱਖ ਪੰਥ ਦੀ ਨੁਮਾਇੰਦਗੀ ਕਰਨਾ ਚਾਹੁੰਦਾ, ਪੰਜਾਬ ਦੀ ਖੇਤਰੀ ਪਾਰਟੀ ਵਜੋਂ ਮੁੜ ਕੇ ਉੱਭਰਨਾ ਚਾਹੁੰਦਾ। ਕੀ ਉਹ ਦਿਨ ਆਏਗਾ ਜਾਂ ਨਹੀਂ, ਇਹ ਹੁਣ ਅੱਜ ਤੋਂ ਉਹ ਐਕਸਰਸਾਈਜ਼ ਸ਼ੁਰੂ ਹੋਣੀ ਆ। ਹੁਣ ਦੇਖਣਾ ਹੋਏਗਾ ਕਿ ਕੀ ਅਕਾਲੀ ਦਲ ਦੀ ਲੀਡਰਸ਼ਿਪ ਸੁਖਬੀਰ ਬਾਦਲ ਦੀ ਅਗਵਾਈ ਨੂੰ ਕਬੂਲਦੀ ਆ, ਉਹਨਾਂ ਦੇ ਮਗਰ ਹੀ ਤੁਰਦੀ ਆ, ਜਾਂ ਜਿਹੜੇ ਛੱਡ ਕੇ ਚਲੇ ਗਏ ਉਹ ਤਾਂ ਪਰਤਣਗੇ ਜਾਂ ਨਹੀਂ, ਪਰ ਕਿਤੇ ਹੋਰ ਨਵੇਂ ਤਾਂ ਨਹੀਂ ਛੱਡ ਕੇ ਚਲੇ ਜਾਣਗੇ, ਇਹਦੇ ਉੱਤੇ ਨਜ਼ਰ ਰਹੇਗੀ। ਸੋ ਕੱਲ ਦੇ ਸ਼ਰਧਾਂਜਲੀ ਸਮਾਗਮ 'ਚ ਇਕੱਠ ਬਹੁਤ ਵੱਡਾ ਸੀ, ਆਮਦ ਬਹੁਤ ਵੱਡੀ ਸੀ, ਵੱਡੀ ਗਿਣਤੀ 'ਚ ਵੱਖ-ਵੱਖ ਪਾਰਟੀ ਦੇ ਨੁਮਾਇੰਦੇ ਆਏ ਸੀ।
ਔਰ ਸਾਰਿਆਂ ਨੇ ਪ੍ਰਕਾਸ਼ ਸਿੰਘ ਬਾਦਲ ਨੂੰ ਉਹਨਾਂ ਦੀਆਂ ਜੀਵਨ ਦੀਆਂ ਵੱਖ-ਵੱਖ ਸ਼ੈਲੀਆਂ ਦੇ ਹਵਾਲੇ ਨਾਲ, ਵੱਖ-ਵੱਖ ਘਟਨਾਕ੍ਰਮ ਦੇ ਹਵਾਲੇ ਨਾਲ, ਵੱਖ-ਵੱਖ ਸਿਆਸੀ ਫੈਸਲਿਆਂ ਦੇ ਹਵਾਲੇ ਨਾਲ, ਵੱਖ-ਵੱਖ ਕਾਰਜਾਂ ਦੇ ਹਵਾਲੇ ਨਾਲ ਯਾਦ ਕੀਤਾ ਤੇ ਪ੍ਰਮਾਤਮਾ ਅੱਗੇ ਅਰਜ਼ੋਈ ਹੈ ਜੀ ਕਿ ਉਹਨਾਂ ਨੂੰ ਆਪਣੇ ਚਰਨਾਂ 'ਚ ਨਿਵਾਸ ਬਖਸ਼ਣ। ਤੇ ਪਰ ਹੁਣ ਅਕਾਲੀ ਦਲ ਕਿਹੜੇ ਰਾਹ ਤੇ ਤੁਰਦੇਗਾ, ਇਹਦੇ ਉੱਤੇ ਹੁਣ ਅੱਜ ਤੋਂ ਨਜ਼ਰ ਸ਼ੁਰੂ ਹੋਏਗੀ। ਹਾਂ, ਬਿਲਕੁਲ ਸਹੀ ਕਿਹਾ ਜੀ ਤੁਸੀਂ। ਅਕਾਲੀ ਦਲ ਦਾ ਭੋਗ ਨਾ ਪਵੇ, ਬਾਦਲ ਦਾ ਤੇ ਚਲੋ ਪੈ ਗਿਆ ਆ। ਬਾਕੀ ਇਸ ਪਰਿਵਾਰ ਨੂੰ ਪਤਾ ਵੀ ਆ ਅਸੀਂ ਕੀ ਗਲਤੀਆਂ ਕੀਤੀਆਂ ਹੋਈਆਂ ਤੇ ਅਸੀਂ ਕਿੱਥੇ ਤੱਕ ਲੈ ਗਏ ਪਾਰਟੀ ਨੂੰ। ਅੱਗੇ ਪਹਿਲਵਾਨਾਂ ਦੀ ਗੱਲ ਕਰਦੇ ਹਾਂ। ਕਾਫੀ ਦਿਨਾਂ ਤੋਂ ਇਹਨਾਂ ਦੇ ਜਿਹੜੇ ਦਿੱਲੀ ਦੇ ਵਿੱਚ ਸਟ੍ਰਾਈਕ ਚੱਲ ਰਹੀ ਆ, ਉੱਥੇ ਜਿਹੜੇ ਲੋਕ ਇਹਨਾਂ ਦੇ ਹੱਕ ਵਿੱਚ ਆਉਂਦੇ ਆ, ਪੁਲਿਸ ਉਹਨਾਂ ਨੂੰ ਫੜ ਰਹੀ। ਹਾਂ, ਬਿਲਕੁਲ ਜੀ, ਇਹਦੇ ਵਿੱਚ ਕੋਈ ਦੋ ਰਾਏ ਨਹੀਂ ਕਿ ਪਹਿਲਾਂ ਪਹਿਲਵਾਨਾਂ ਦਾ ਜਿਹੜਾ ਉਹ ਧਰਨਾ ਸੀਗਾ, ਪਿਛਲੀ ਵਾਰ ਜਦੋਂ 18 ਜਨਵਰੀ ਨੂੰ ਸ਼ੁਰੂ ਹੋਇਆ ਸੀ, ਤਦ ਉਹਨਾਂ ਨੇ ਕਿਹਾ ਸੀ ਕਿ ਕੋਈ ਰਾਜਨੀਤਿਕ ਧਿਰ ਸਾਡੇ ਮੰਚ ਤੇ ਨਾ ਆਵੇ, ਤੇ ਇਸ ਲਈ ਉਹ ਬੜਾ ਸੀਮਤ ਹੋ ਗਿਆ ਸੀ। ਪਰ ਉਸ ਸਮੇਂ ਮਤਲਬ ਸੱਤਾਧਾਰੀ ਧਿਰ ਨੇ ਮੀਟਿੰਗਾਂ ਮੁਟਿੰਗਾਂ ਕਰਕੇ 20 ਤਰੀਕ ਨੂੰ ਇਹ ਧਰਨਾ ਖਤਮ ਕਰਾਤਾ ਸੀ। ਪਰ ਇਸ ਵਾਰ ਜਦੋਂ ਇਹਨਾਂ ਨੇ ਧਰਨਾ ਲਾਇਆ, ਪੂਰੀ ਵਿਉਂਤਬੰਦੀ ਨਾਲ ਲਾਇਆ ਕਿ ਮੀਡੀਆ ਨੂੰ ਕੌਣ ਸੰਭਾਲੇਗਾ, ਆਏ ਹੋਏ ਮਹਿਮਾਨਾਂ ਨੂੰ ਕਿਹੜੀ ਕਮੇਟੀ ਦੇਖੇਗੀ, ਸਰਕਾਰ ਨਾਲ ਰਾਬਤਾ ਹੁੰਦਾ ਤਾਂ ਕੌਣ ਕਰੇਗਾ, ਕੋਰਟ ਦੇ ਵਿੱਚ ਕਾਨੂੰਨੀ ਲੜਾਈ ਦੇ ਲਈ ਕਿਹੜੀ ਟੀਮ ਨਜ਼ਰ ਰੱਖੇਗੀ, ਉਹ ਪੂਰੇ ਪ੍ਰਬੰਧਾਂ ਨੂੰ, ਸਾਰਿਆਂ ਨੂੰ, ਸਾਰਾ ਕੁਝ, ਤੇ ਅੰਦੋਲਨ ਦਾ ਪ੍ਰਬੰਧ ਉੱਥੇ ਦਾ, ਉਹ ਸਾਰਾ ਕੁਝ ਕੌਣ ਦੇਖਾ। ਇਹ ਸਭ ਦੇ ਦਰਮਿਆਨ ਰਾਜਨੀਤਿਕ ਪਾਰਟੀਆਂ ਨੂੰ ਜਦੋਂ ਛੂਟ ਦਿੱਤੀ ਤਾਂ ਸਾਰੀਆਂ ਪਾਰਟੀਆਂ ਦੇ ਨੁਮਾਇੰਦੇ ਲਗਭਗ ਪਹੁੰਚਦੇ ਰਹੇ ਭਾਜਪਾ ਨੂੰ ਛੱਡ ਕੇ। ਪਰ ਇਹ ਸਭ ਦੇ ਦਰਮਿਆਨ ਇਹਨਾਂ ਨੂੰ ਮਨਾਉਣ ਦੀ, ਸਮਝਾਉਣ ਦੀ, ਡਰਾਉਣ ਦੀ, ਧਮਕਾਉਣ ਦੀ ਸਾਰੀ ਕਵਾਇਦ ਚੱਲਦੀ ਰਹੀ, ਪਰ FIR ਕਰਨ ਦੇ ਲਈ ਤਿਆਰ ਨਹੀਂ ਹੋਏ। ਤੇ ਆਖਰ ਸੁਪਰੀਮ ਕੋਰਟ ਦੀ ਸਖਤੀ ਤੋਂ ਬਾਅਦ, ਸੁਪਰੀਮ ਕੋਰਟ ਦੇ 2 ਨੁਕਾਤੀ ਐਲਾਨ ਤੋਂ ਬਾਅਦ, ਅਪੀਲ ਤੋਂ ਬਾਅਦ, ਹੁਕਮਾਂ ਤੋਂ ਬਾਅਦ ਫਿਰ ਉਹ FIR ਹੋਈ। ਤੇ ਹੁਣ ਕਹਿੰਦੇ ਜੀ FIR ਹੋ ਗਈ, ਮਾਮਲਾ ਖਤਮ। ਸੁਪਰੀਮ ਕੋਰਟ ਨੇ ਵੀ ਕਿਹਾ ਕਿ ਤੁਹਾਡਾ ਸਾਡੇ ਕੋਲ ਮਾਮਲਾ ਇਸੇ ਤੱਕ ਆਇਆ ਸੀ, ਅਸੀਂ ਤੁਹਾਡੀ ਉਸ ਮਾਮਲੇ ਤੇ ਗੌਰ ਕਰਦੇ ਹਾਂ, FIR ਦਾ ਫੈਸਲਾ ਸੁਣਾਤਾ, ਸੋ ਇਸ ਲਈ ਸਾਡੇ ਕੋਲੋਂ ਮਾਮਲਾ ਵੀ ਹੁਣ ਖਤਮ ਹੈ ਤੁਹਾਡਾ। ਤੁਸੀਂ ਜੇਕਰ ਕੋਈ ਹੋਰ ਕੋਈ ਮਸਲਾ ਹੈ ਤਾਂ ਹਾਈ ਕੋਰਟ ਜਾਓ, ਸਥਾਨਕ ਅਦਾਲਤਾਂ 'ਚ ਜਾਓ, ਤੇ ਉਸ ਤੋਂ ਬਾਅਦ ਮਤਲਬ ਕਿ ਸਾਡੇ ਨਾਲ ਹੁਣ ਸਾਡੇ ਵੱਲੋਂ ਜੋ ਫੈਸਲਾ ਸੁਣਾਇਆ ਜਾਣਾ ਸੀ ਸੁਣਾਤਾ। ਉਧਰ ਉਹ ਮਾਮਲਾ ਨਿਬੜਨ ਤੋਂ ਬਾਅਦ ਉਹ ਕਹਿੰਦੇ ਜੀ ਅਸੀਂ ਅਦਾਲਤੀ ਹੁਕਮਾਂ ਦਾ ਸਨਮਾਨ ਕਰਦੇ ਹਾਂ, ਪਰ ਸਾਡਾ ਧਰਨਾ ਤਾਂ ਇਹ ਹੈ ਕਿ ਉਹਦੀ ਗ੍ਰਿਫਤਾਰੀ ਹੋਵੇ। ਹੁਣ ਜਿਹੜੀਆਂ ਪਰ ਧਾਰਾਵਾਂ ਲੱਗੀਆਂ ਉਹ ਗੈਰ ਜ਼ਮਾਨਤੀ ਧਾਰਾਵਾਂ, ਤੇ ਹੁਣ ਤੱਕ ਤਾਂ ਗ੍ਰਿਫਤਾਰ ਹੋ ਜਾਣਾ ਚਾਹੀਦਾ ਸੀ, ਪਰ ਉਹ ਤਾਂ ਟੀਵੀ ਦੇ ਉੱਤੇ ਇੰਟਰਵਿਊ ਦਿੰਦਾ ਹੈ, ਉਹ ਤਾਂ ਉਹਨਾਂ ਬੱਚੀਆਂ ਦੇ ਨਾਮ ਜਨਤਕ ਕਰਦਾ ਜਿਹੜਾ ਅਦਾਲਤ ਦੇ ਵਿੱਚ ਕਿਹਾ ਗਿਆ ਕੋਈ ਨਾਮ ਨਹੀਂ ਜਨਤਕ ਹੋਣੇ ਚਾਹੀਦੇ। ਤੇ ਇਹ ਸਾਰੇ ਮਾਮਲੇ ਨੂੰ ਲੈ ਕੇ ਤਣਾਤਣੀ ਵੱਧਦੀ ਜਾ ਰਹੀ ਸੀ ਕਿ ਅਚਾਨਕ ਪਹਿਲਵਾਨਾਂ ਨੇ ਅਪੀਲ ਕੀਤੀ ਕਿ ਭਾਈ ਦੇਸ਼ ਦੇ ਕ੍ਰਿਕਟਰ, ਦੇਸ਼ ਦੇ ਵਿਦਿਆਰਥੀ, ਦੇਸ਼ ਦੇ ਕਿਸਾਨ ਸੰਗਠਨ, ਦੇਸ਼ ਦੀਆਂ ਖਾਪ ਪੰਚਾਇਤਾਂ ਖੁੱਲ ਕੇ ਸਾਡਾ ਸਮਰਥਨ ਕਰਨ। ਤੇ ਉਸ ਤੋਂ ਬਾਅਦ ਟਵੀਟ ਸ਼ੁਰੂ ਹੋ ਗਏ। ਟਵੀਟ ਦੇ ਦੌਰਾਨ ਹੀ ਦਿੱਲੀ ਯੂਨੀਵਰਸਿਟੀ ਦੇ ਵਿਦਿਆਰਥੀ ਸੜਕਾਂ ਤੇ ਨਿਕਲ ਆਏ। ਸੜਕਾਂ ਤੇ ਆ ਕੇ ਉਹਨਾਂ ਨੇ ਕੋਈ ਭੰਨ ਤੋੜ ਨਹੀਂ ਕੀਤੀ, ਕੋਈ ਅਜਿਹੀ ਹੜਦੁੰਗ ਨਹੀਂ ਮਚਾਇਆ, ਪਰ ਦਿੱਲੀ ਪੁਲਿਸ ਨੇ ਡਾਂਗ ਭਰਾਈ। ਦਿੱਲੀ ਪੁਲਿਸ ਨੇ ਬੱਚਿਆਂ ਦੇ ਕੁੱਟਮਾਰ ਕੀਤੀ, ਘੜੀਸ ਕੀਤਾ, ਧੂਹੇ ਗੱਡੀਆਂ 'ਚ ਸਿੱਟੇ ਤੇ ਬੱਚੀਆਂ ਦੇ, ਵਿਦਿਆਰਥੀਆਂ ਦੇ ਕੱਪੜੇ ਤੱਕ ਫਾੜੇ। ਉਹ ਸਾਰਾ ਕਾਰਾ ਜਦੋਂ ਵਾਪਰਿਆ ਤਾਂ ਉਹਦਾ ਰੋਸਾ ਉੱਥੇ ਬੈਠੇ ਜੰਤਰ ਮੰਤਰ ਤੇ ਬੈਠੇ ਪਹਿਲਵਾਨਾਂ 'ਚ ਵੀ ਦੇਖਣ ਨੂੰ ਮਿਲਿਆ ਤੇ ਆਮ ਲੋਕਾਂ ਦੇ ਸੰਗਠਨਾਂ 'ਚ ਵੀ ਦੇਖਣ ਨੂੰ ਮਿਲਿਆ। ਹੁਣ ਹੋਇਆ ਕੀ, ਇਸ ਤੋਂ ਬਾਅਦ ਉਸੇ ਰਾਤ ਨੂੰ ਆਮ ਆਦਮੀ ਪਾਰਟੀ ਦੇ ਲੀਡਰ ਸੋਮਨਾਥ ਭਾਰਤੀ ਹੋਰੀ ਸਿਰਾਂ ਤੇ ਮੰਜੇ ਲੈ ਕੇ ਉੱਥੇ ਪਹੁੰਚ ਗਏ। ਕਹਿੰਦੇ ਜੀ ਗੱਦੇ ਗਿੱਲੇ ਨੇ। ਬਿਲਕੁਲ ਗੱਦੇ ਗਿੱਲੇ ਹੋ ਗਏ ਸੀ, ਕਿਉਂਕਿ ਥੱਲਿਓਂ ਪਾਣੀ ਆਉਂਦਾ, ਥੱਲੇ ਵਿਛਾ ਕੇ ਬੈਠੇ ਨੇ, ਮੀਂਹ ਲਗਾਤਾਰ ਪੈ ਰਿਹਾ ਸੀ। ਪਰ ਆਮ ਆਦਮੀ ਪਾਰਟੀ ਨੂੰ ਤਾਂ ਰਾਹ ਚਾਹੀਦਾ ਕਿਸੇ ਤਰ੍ਹਾਂ ਬਣਨ ਦਾ। ਦਿੱਲੀ ਅੰਦੋਲਨ ਰਾਹੀਂ ਵੀ ਉਹਨੂੰ ਲੱਗਾ ਕਿ ਪੰਜਾਬ 'ਚ ਦਾਖਲ ਹੋ ਗਏ, ਹੁਣ ਇਹ ਪਹਿਲਵਾਨਾਂ ਦੇ ਅੰਦੋਲਨ ਰਾਹੀਂ ਸ਼ਾਇਦ ਅਸੀਂ ਹਰਿਆਣਾ 'ਚ ਵੀ ਦਾਖਲ ਹੋ ਜਾਈਏ। ਰਾਜਨੀਤੀ ਕਾਂਗਰਸ ਵੀ ਉੱਥੇ ਕਰਦੀ ਆ, ਰਾਜਨੀਤੀ ਇਹਦੇ ਵਿੱਚੋਂ BJP ਵੀ ਲੱਭਣ ਨੂੰ ਫਿਰਦੀ ਆ। ਇਸ ਲਈ ਪਾਰਟੀਆਂ ਰਾਜਨੀਤੀ ਦਾ ਮੌਕਾ ਛੱਡਣਾ ਨਹੀਂ ਚਾਹੁੰਦੀਆਂ ਹੁੰਦੀਆਂ। ਸੋ ਉਹ ਮੰਜਿਆਂ ਦੇ ਮਾਮਲੇ ਨੂੰ ਲੈ ਕੇ ਉੱਥੇ ਖਿੱਚੋਤਾਣ ਹੋ ਗਈ। ਉਹ ਕਹਿੰਦੇ ਜੀ ਹੁਣ ਆ ਗਏ ਪਹਿਲਵਾਨ, ਕਹਿੰਦੇ ਸਾਨੂੰ ਢਾਹ ਲੈਣ ਦਿਓ ਕਿ ਅਸੀਂ ਗਿੱਲੇ 'ਚ ਬੈਠੇ ਹਾਂ। ਤੇ ਪੁਲਿਸ ਨੇ ਉੱਥੇ ਧੱਕਾ ਮੁੱਕੀ ਕੀਤੀ। ਉਧਰ ਰਾਤ ਨੂੰ ਚੀਖ ਚੰਗਿਆੜਾ ਪਿਆ। ਤੇ ਹੁਣ ਉਹਨਾਂ ਦਾ ਕਹਿਣਾ ਹੈ ਕਿ ਪੁਲਿਸ ਵਾਲਿਆਂ ਨੇ ਪੀਤੀ ਵੀ ਹੋਈ ਸੀ, ਕਈ ਸ਼ਰਾਬੀ ਹਾਲਤ ਸੀ, ਕਈ ਸਿੱਧੀਆਂ ਗਾਲਾਂ ਕੱਢ ਰਹੇ ਸੀ, ਧੱਕਾ ਮੁੱਕੀ ਕਰ ਰਹੇ ਸੀ। ਤੇ ਉੱਥੇ ਪਹਿਲਵਾਨ ਕੁੜੀਆਂ, ਉਹਨਾਂ ਦੇ ਪਰਿਵਾਰਕ ਮੈਂਬਰ, ਉਹ ਬੱਚੀਆਂ ਰੋਂਦੀਆਂ ਦੇਖੀਆਂ ਗਈਆਂ, ਉਹਨਾਂ ਦੇ ਹੰਝੂ ਨਿਕਲੇ। ਤੇ ਜੇਕਰ ਦੇਸ਼ ਦੇ ਲਈ ਤਗਮਾ ਲੈ ਕੇ ਆਉਣ ਵਾਲੀਆਂ, ਸੋਨੇ ਦੇ ਚਾਂਦੀ ਦੇ ਮੈਡਲ ਜਿੱਤਣ ਵਾਲੀਆਂ, ਦੁਨੀਆ ਭਰ 'ਚ ਤਿਰੰਗਾ ਚਲਾਉਣ ਵਾਲੀਆਂ, ਉਹਨਾਂ ਦਾ ਸਨਮਾਨ ਨਹੀਂ ਹੋ ਪਾ ਰਿਹਾ, ਉਹਨਾਂ ਦੀ ਆਵਾਜ਼ ਨਹੀਂ ਸੁਣੀ ਜਾ ਰਹੀ, ਕੀ ਇਹ ਰਾਸ਼ਟਰ ਧਰੋਹ ਨੀਗਾ ਜੀ? ਹੁਣ ਇਹ ਦੇਸ਼ ਵਿਰੋਧੀ ਕਾਰਵਾਈਆਂ ਨਹੀਂ ਗੀਆਂ ਸਰਕਾਰਾਂ ਦੀਆਂ? ਕੀ ਹੁਣ ਇਹ ਰਾਜਨੀਤਿਕ ਅਣਦੇਖੀ ਨਹੀਂ ਗੀ ਇਹਨਾਂ ਦੀ? ਜਿਹੜੇ ਕਹਿੰਦੇ ਅਸੀਂ ਗਊ ਦੀ ਰੱਖਿਆ ਕਰਦੇ ਹਾਂ, ਮਤਲਬ ਕਿ ਜੇਕਰ ਅਸੀਂ ਆਪਣੇ ਆਦਿ ਗ੍ਰੰਥਾਂ ਦਾ ਹਵਾਲਾ ਦੇਖੀ ਤਾਂ ਇਹਦੇ ਵਿੱਚ ਇੱਕ ਆਮ ਵਰਤਾਰਾ ਵਾਪਰਦਾ ਕਿ ਇਹ ਬੱਚੀ ਤਾਂ, ਇਹ ਕੁੜੀ ਤਾਂ ਜੀ, ਇਹ ਧੀ ਰਾਣੀ ਤਾਂ ਜੀ ਬਿਲਕੁਲ ਗਊ ਵਰਗੀ ਸਾਊ ਆ। ਤੇ ਫਿਰ ਹੁਣ ਉਹ ਗਊ ਰੱਖੇ ਕਾ ਜਾਂਦੇ ਹੱਕ 'ਚ ਕਿੱਥੇ ਨੇ ਭਾਈ? ਹੁਣ ਦੇਸ਼ ਦੀਆਂ, ਹਰਿਆਣੇ ਦੀਆਂ, ਭਾਰਤ ਦੀਆਂ ਉਹਨਾਂ ਪਹਿਲਵਾਨ ਧੀਆਂ ਨਾਲ ਜੋ ਧੱਕਾ ਮੁੱਕੀ ਹੋ ਰਹੀ ਆ, ਉਹਦੇ ਹੱਕ 'ਚ ਕਿਉਂ ਨਹੀਂ ਨਿੱਤਰੇ? ਜਿਹੜੇ ਗੱਲ-ਗੱਲ ਤੇ ਕਰਦੇ ਨੇ ਕਿ ਦੇਖੋ ਜੀ, ਮਤਲਬ ਕਿ ਇਹ ਦੇਸ਼ ਦਾ ਅਪਮਾਨ ਹੈ ਜੀ,
ਆ ਹੁਣ ਝੰਡੇ ਦਾ ਅਪਮਾਨ ਨਹੀਂ, ਹੁਣ ਤਿਰੰਗੇ ਦਾ ਅਪਮਾਨ ਨਹੀਂ, ਹੁਣ ਪਹਿਲਵਾਨਾਂ ਦਾ ਅਪਮਾਨ ਨਹੀਂ, ਹੁਣ ਉਹਨਾਂ ਦੇ ਜਿੱਤੇ ਹੋਏ ਮੈਡਲਾਂ ਦਾ ਅਪਮਾਨ ਨਹੀਂ, ਦੁਨੀਆ ਭਰ ਚ ਨਾਮਣਾ ਦੇਸ਼ ਦੇ ਲਈ ਖੱਟਣ ਵਾਲੇ, ਦੇਸ਼ ਦੇ ਝੰਡੇ ਥੱਲੇ ਮੈਡਲ ਜਿੱਤ ਕੇ ਆਉਣ ਵਾਲੇ, ਉਹਨਾਂ ਨਾਲ ਜਦੋਂ ਬਦਸਲੂਕੀ ਹੁੰਦੀ ਆ ਤਾਂ ਉਹਨਾਂ ਦਾ ਅਪਮਾਨ ਨਹੀਂ। ਹੁਣ ਕਿੱਥੇ ਨੇ ਉਹ ਦੇਸ਼ ਭਗਤ, ਕਿੱਥੇ ਨੇ ਉਹ ਰਾਸ਼ਟਰਵਾਦੀ, ਕਿਉਂ ਨਹੀਂ ਆਏ ਧਰਨੇ ਚ? ਤੇ ਮਨ ਕੀ ਬਾਤ ਕਰਨ ਵਾਲੇ ਇਹਨਾਂ ਦੀ ਮਨ ਕੀ ਬਾਤ ਕਿਉਂ ਨਹੀਂ ਸੁਣ ਸਕੇ? ਸੋ ਇਹ ਨਜ਼ਰ ਕਿਉਂ ਨਹੀਂ ਆਉਂਦਾ? ਦਿੱਲੀ ਦੇ ਵਿੱਚ ਜਦੋਂ ਕਿਸਾਨ ਅੰਦੋਲਨ ਚੱਲਦਾ ਸੀ ਉਸ ਦੌਰਾਨ ਇੱਕ ਹੰਝੂ ਨਹੀਂ ਕਰਿਆ ਸਰਕਾਰ ਦੇ ਅੱਖਾਂ ਚੋਂ, ਇੱਕ ਬੋਲ ਨਹੀਂ ਪੁੱਗਿਆ ਖੇਤੀਬਾੜੀ ਮੰਤਰੀ ਤੋਂ ਲੈ ਕੇ ਪ੍ਰਧਾਨ ਮੰਤਰੀ, ਗ੍ਰਹਿ ਮੰਤਰੀ, ਮਤਲਬ ਕਿਸੇ ਤੋਂ ਵੀ। ਸੋ ਇਸ ਲਈ ਉਸੇ ਤਰ੍ਹਾਂ ਦਾ ਵਰਤਾਰਾ ਹੁਣ ਹੈ। ਉਸ ਦੌਰਾਨ ਇੱਕ ਕਾਰਪੋਰੇਟ ਘਰਾਣੇ ਦੇ ਘਰੇ ਪੋਤਾ ਜੰਮਿਆ, ਉਹ ਦੇਖਣ ਤਾਂ ਚਲੇ ਗਏ, ਪਰ ਇੱਧਰ ਇਹਨਾਂ ਦੇ ਲਈ ਇੱਕ ਬੋਲ ਵੀ ਨਹੀਂ ਪੁੱਗਿਆ। ਉਸੇ ਤਰ੍ਹਾਂ ਦਾ ਵਰਤਾਰਾ ਹੁਣ ਹੈ। ਸਾਰਾ ਕੁਝ ਹੋ ਰਿਹਾ, ਉਦਘਾਟਨ, ਹਾਈ, ਫੋਟੋਆਂ, ਸੈਲਫੀਆਂ, ਸਾਰਾ ਕੁਝ ਬਰਕਰਾਰ ਹੈ, ਪਰ ਜਿਹੜੀਆਂ ਧੀਆਂ ਨੂੰ, ਜਿਹੜੇ ਪੁੱਤਰਾਂ ਨੂੰ, ਜਿਹੜੇ ਪਹਿਲਵਾਨਾਂ ਨੂੰ, ਜਿਹੜੇ ਖਿਡਾਰੀਆਂ ਨੂੰ ਮੈਡਲ ਜਿੱਤਣ ਦੇ ਉੱਤੇ ਮੈਡਲ ਨੂੰ ਮੱਥੇ ਤੇ ਲਾ ਲਾ ਕੇ ਪ੍ਰਧਾਨ ਮੰਤਰੀ ਜੀ ਫੋਟੋਆਂ ਖਿਚਾਉਂਦੇ ਸੀ ਜਾਂ ਘਰੇ ਬੁਲਾ ਕੇ ਰੋਟੀ ਖਿਲਾਉਂਦੇ ਸੀ ਜਾਂ ਉਹਨਾਂ ਦੇ ਲਈ ਭੋਜ ਕਰਦੇ ਸੀ, ਅੱਜ ਉਹਨਾਂ ਦੀ ਸਾਰ ਵੀ ਨਹੀਂ ਲਈ ਜਾ ਰਹੀ। ਸੋ ਇਸ ਲਈ ਇੱਕ ਵੱਡਾ ਦੁਖਦਾਇਕ ਵਰਤਾਰਾ ਵਾਪਰ ਰਿਹਾ। ਔਰ ਇਹ ਤੋਂ ਵੀ ਅੱਗੇ ਦੀ ਗੱਲ, ਜੇਕਰ ਪ੍ਰਦਰਸ਼ਨ, ਰੋਸ ਮੁਜ਼ਾਹਰਾ ਸੰਵਿਧਾਨ ਦੇ ਦਾਇਰੇ 'ਚ ਰਹਿ ਕੇ ਕੀਤਾ ਜਾ ਰਿਹਾ ਤਾਂ ਉਸ ਨੂੰ ਕਾਨੂੰਨੀ ਤੌਰ ਤੇ ਰੋਕਣ ਦਾ ਹੱਕ ਕਿਹਨੇ ਦਿੱਤਾ ਜੀ? ਜਿਹੜਾ ਧਰਨੇ ਕੰਨੀ ਨੂੰ ਜਾਂਦਾ ਉਸ ਨੂੰ ਰੋਕਿਆ ਜਾ ਰਿਹਾ। ਬਕਾਇਦਾ ਤੌਰ ਤੇ ਲੰਬੀ ਲਿਸਟ ਆ। ਜੀਂਦ ਦੇ ਵਿੱਚ ਕਿਸਾਨਾਂ ਦੀਆਂ ਖਾਪ ਪੰਚਾਇਤਾਂ, ਮਤਲਬ ਜਦੋਂ ਉਧਰ ਨੂੰ ਵਧੀਆਂ ਤਾਂ ਟੋਲ ਪਲਾਜ਼ਾ ਉਹਨਾਂ ਨੇ ਇੱਕ ਬੰਦ ਕਰਾਇਆ ਤੇ ਉਹਨਾਂ ਨੂੰ ਉੱਥੇ ਕਹਿੰਦੇ ਜੀ ਕਿ ਉਧਰ ਨੂੰ ਨਹੀਂ ਜੀ, ਖਾਲੀ ਕਰੋ, ਪਰੇ ਹੋ ਜਾਓ। ਇਸੇ ਤਰ੍ਹਾਂ ਜਦੋਂ ਵੱਖ-ਵੱਖ ਧਿਰਾਂ ਉੱਥੇ ਜਾਣ ਲੱਗੀਆਂ ਤਾਂ ਸਿੰਘੂ ਬਾਰਡਰ ਦੇ ਉੱਤੇ, ਕੁੰਡਲੀ ਬਾਰਡਰ ਦੇ ਉੱਤੇ ਉਹਨਾਂ ਨੂੰ ਰੋਕ ਲਿਆ ਗਿਆ। ਉੱਥੇ ਬਕਾਇਦਾ ਕਰਨਾਲ ਬਾਈਪਾਸ ਦੇ ਉੱਤੇ ਕਿਸਾਨਾਂ ਨੂੰ ਗ੍ਰਿਫਤਾਰ ਕਰ ਲਿਆ ਗਿਆ, ਹੈ ਨਾ। ਉਹ ਦੰਗਲ ਦੀ ਜਿਹੜੀ ਫੋਗਟ ਪਰਿਵਾਰ ਆ, ਉਹਨਾਂ ਦੀ ਪਹਿਲਵਾਨ ਗੀਤਾ ਫੋਗਟ ਤੇ ਉਹਦੇ ਘਰ ਵਾਲੇ ਨੂੰ ਉਹ ਕਹਿੰਦੀ ਮੈਨੂੰ ਗ੍ਰਿਫਤਾਰ ਕਰ ਲਿਆ। ਸੋ ਇਸ ਲਈ ਇਸ ਤਰ੍ਹਾਂ ਦੇ ਵਰਤਾਰੇ ਕਿਸਾਨ ਆਗੂ ਚੱਕ ਲਏ ਉੱਥੋਂ, ਪੁਲਿਸ ਕਹਿੰਦੀ ਗ੍ਰਿਫਤਾਰ ਨਹੀਂ ਕੀਤੇ, ਹਿਰਾਸਤ ਚ ਲੈਣ ਦਾ ਵੀ ਕਿਹੜਾ ਹੱਕ ਹੈ? ਮੈਨੂੰ ਪਤਾ ਲੱਗ ਰਿਹਾ ਕਿ ਦਿੱਲੀ ਕੰਨੀ ਨੂੰ ਜਾਂਦੀ ਪੰਜਾਬ ਤੇ ਹਰਿਆਣਾ ਦੀ ਹਰ ਗੱਡੀ ਨੂੰ ਹੁਣ ਚੈੱਕ ਕੀਤਾ ਜਾ ਰਿਹਾ, ਕਿਤੇ ਜੰਤਰ ਮੰਤਰ ਤਾਂ ਨਹੀਂ ਚੱਲੀ। ਮੈਟਰੋ ਸਟੇਸ਼ਨ ਦੇ ਉੱਤੇ ਵੀ ਇਸ ਗੱਲ ਦੀ ਨਜ਼ਰ ਹੈ ਕਿ ਜਿਹੜਾ ਜੰਤਰ ਮੰਤਰ ਦੇ ਆਲੇ ਦੁਆਲੇ ਵਾਲੇ ਪਿਛਲੇ 2 ਤੇ ਅਗਲੇ 2 ਜਿਹੜੇ ਸਟੇਸ਼ਨ ਨੇ ਉਹਨਾਂ ਦੇ ਉੱਤੇ ਵੀ ਨਜ਼ਰ ਰੱਖੀ ਜਾ ਰਹੀ ਹੈ ਕਿ ਹਾਂ ਕਿ ਇਹ ਧਰਨੇ ਵਾਲੇ ਲੋਕ ਤਾਂ ਨਹੀਂ ਆ। ਇਸ ਲਈ ਇਸ ਨਜ਼ਰੀਏ ਤੋਂ ਪਹਿਚਾਣ ਕੀਤੀ ਜਾ ਰਹੀ ਹੈ। ਦਿੱਲੀ ਦੇ ਬੱਸ ਅੱਡੇ ਦੇ ਉੱਤੇ ਜਿਹੜੀਆਂ ਬੱਸਾਂ ਪੰਜਾਬ ਤੋਂ, ਹਰਿਆਣਾ ਤੋਂ ਆਉਂਦੀਆਂ ਨੇ, ਉਹਨਾਂ ਬੱਸਾਂ ਤੇ ਇਸ ਖਾਤਰ ਖਾਸ ਕਰ ਇਧਰੋਂ ਪੰਜਾਬ ਵਾਲੇ ਪਾਸਿਓਂ ਜਿਹੜਾ ਹਰਿਆਣਾ ਪੈਂਦਾ ਹੈ ਸਾਰੇ ਦੇ, ਉੱਥੇ ਨਜ਼ਰ ਰੱਖੀ ਜਾ ਰਹੀ ਹੈ ਕਿ ਕੌਣ ਉਤਰ ਰਿਹਾ ਤੇ ਅਗਲੀ ਕਿਹੜੀ ਬੱਸ ਫੜੂਗਾ, ਕਿਹੜੀ ਮੈਟਰੋ ਫੜੂਗਾ। ਇਸ ਲਈ ਇੱਥੋਂ ਤੱਕ ਸਰਕਾਰ ਦੀ। ਸੋ ਆ ਅੰਦੋਲਨ ਨੂੰ, ਉਹਨਾਂ ਦੇ ਰੋਸ ਪ੍ਰਦਰਸ਼ਨ ਨੂੰ ਖਤਮ ਕਰਨ ਦੀ ਕਵਾਇਦ ਆ। ਤੇ ਦੂਸਰੇ ਪਾਸੇ ਕੋਰਟ ਕਚਹਿਰੀ ਦੇ ਵਿੱਚੋਂ ਕਹਿੰਦੇ ਅਸੀਂ ਲੜਾਂਗੇ ਜੀ, ਪਰ ਸਵਾਲ ਇਹ ਹੈ ਕਿ FIR ਹੋਣ ਦੇ ਬਾਵਜੂਦ ਹੀ ਗ੍ਰਿਫਤਾਰੀ ਕਿਉਂ ਨਹੀਂ? ਉਹ ਕਹਿੰਦਾ ਜੀ ਘਰ ਨੂੰ ਜਾਓ, ਮੈਨੂੰ ਮੋਦੀ ਤੇ ਅਮਿਤ ਸ਼ਾਹ ਕਹਿਣ ਮੈਂ ਤਾਂ ਅਸਤੀਫਾ ਦਊਂਗਾ, ਨਹੀਂ ਕੋਈ ਮਸਲਾ ਨਹੀਂ। 85 FIR ਉਹਦੇ ਪਰ ਪਹਿਲਾਂ ਨੇ, 2 FIR ਹੋ ਗਈਆਂ, 87 FIR ਹੋ ਗਈਆਂ ਤੇ 87 FIR ਹੋਣ ਤੇ ਜੇਕਰ ਉਹਦੇ ਪਰ ਕੋਈ ਅਸਰ ਨਹੀਂ ਤਾਂ ਫਿਰ ਹੁਣ ਇਸ FIR ਦਾ ਕੀ ਹੋਊਗਾ? ਇਸ ਲਈ ਉਹ ਕਹਿੰਦੇ ਅਸੀਂ ਨਹੀਂ ਜਾਂਦੇ ਜਦੋਂ ਤੱਕ ਉਹਦੀ ਗ੍ਰਿਫਤਾਰੀ ਨਹੀਂ ਹੁੰਦੀ। ਪਰ ਜਿਸ ਕਦਰ ਬਦਸਲੂਕੀ, ਜਿਸ ਕਦਰ ਉਹਨਾਂ ਨਾਲ ਧੱਕਾ ਮੁੱਕੀ, ਜਿਸ ਕਦਰ ਉਹਨਾਂ ਨਾਲ ਕੁੱਟਮਾਰ, ਖਿੱਚੋਤਾਣ ਪਹਿਲਵਾਨਾਂ ਨੂੰ ਹੋ ਰਹੀ ਆ, ਉਹਨਾਂ ਦੇ ਸਮਰਥਨ ਚ ਆਉਣ ਵਾਲੀਆਂ ਧਿਰਾਂ ਨੂੰ ਰੋਕਿਆ ਜਾ ਰਿਹਾ, ਗ੍ਰਿਫਤਾਰ ਕੀਤਾ ਜਾ ਰਿਹਾ, ਹਿਰਾਸਤ ਚ ਲਿਆ ਜਾ ਰਿਹਾ, ਉਸੇ ਸਵਾਲ ਵੱਡਾ ਪੈਦਾ ਹੋ ਗਿਆ ਕਿ ਇਹਦਾ ਮਤਲਬ ਆਮ ਨਾਗਰਿਕਾਂ ਨਾਲ ਸਰਕਾਰਾਂ ਕਿਹੋ ਜਿਹਾ ਵਤੀਰਾ ਕਰਦੀਆਂ ਨੇ ਜਦੋਂ ਇਹਨਾਂ ਧਿਰਾਂ ਨਾਲ ਇਹ ਹੋ ਰਿਹਾ। ਸੋ ਇਸ ਲਈ ਹੁਣ ਦੇਸ਼ ਭਗਤ, ਹੁਣ ਰਾਸ਼ਟਰਵਾਦੀ, ਹੁਣ ਗਊ ਭਗਤ ਕਿੱਥੇ ਨੇ ਜੀ? ਹੁਣ ਉਹ ਆ ਕੇ ਕਿਉਂ ਨਹੀਂ ਦੇਖਦੇ ਕਿ ਇਹ ਰਾਮ ਦੇ ਬੱਚੇ ਨਹੀਂਗੇ, ਕਿ ਇਹ ਬਜਰੰਗ ਬਲੀ ਦੇ ਬੱਚੇ ਨਹੀਂਗੇ, ਕਿ ਨਾਰੇ ਲਾ ਕੇ ਸਰ ਜਾਂਦਾ? ਸੋ ਅੱਜ ਆ ਜਾਣਾ ਇੱਥੇ। ਜੀ, ਜੀ। ਮੈਂ ਕਿਹਾ ਸਰਕਾਰ ਸਾਰੀ ਦੇ ਵਿੱਚ ਇਹੋ ਜਿਹੇ ਲੋਕ ਹੈਗੇ ਆ, ਦਾਗੀ ਲੋਕ ਆ। ਤੇ ਅੱਗੇ ਸੰਦੀਪ ਨੰਗਲ ਅੰਬੀਆਂ ਦੀ ਜੇ ਗੱਲ ਕਰੀਏ, ਉਸ ਦੇ ਕਤਲ ਮਾਮਲੇ ਦੇ ਵਿੱਚ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਗ੍ਰਿਫਤਾਰ ਕਰ ਲਿਆ। ਬਿਲਕੁਲ ਜੀ। ਨੰਗਲ ਅੰਬੀਆ ਦਾ 14 ਮਾਰਚ ਨੂੰ ਸਰਕਾਰ ਅਜੇ ਨਵੀਂ ਹੋਂਦ ਚ ਆਈ ਸੀ ਜਦੋਂ ਨੰਗਲ ਅੰਬੀਆ ਦੇ ਕਤਲ ਦੀ ਘਟਨਾ ਵਾਪਰਦੀ ਆ। ਉਹ ਇੱਕ ਪਿੰਡ ਦੇ ਸਥਾਨਕ ਟੂਰਨਾਮੈਂਟ ਦੇ ਵਿੱਚ ਪਹੁੰਚ ਰਿਹਾ ਸੀਗਾ, ਅਚਾਨਕ ਉਹਦਾ ਕਤਲ ਦਾ ਘਟਨਾਕ੍ਰਮ ਸਾਹਮਣੇ ਆਉਂਦੀ ਹੈ ਤੇ ਲੰਮੇ ਸਮੇਂ ਤੋਂ ਇਹ ਮਾਮਲਾ ਕੋਰਟ ਕਚਹਿਰੀ ਤਾਂ ਚੱਲਦਾ ਹੀ ਚੱਲਦਾ। ਉਹਦੀ ਧਰਮ ਪਤਨੀ ਪਿਛਲੇ ਲੰਬੇ ਸਮੇਂ ਤੋਂ ਸੋਸ਼ਲ ਮੀਡੀਆ ਰਾਹੀਂ, ਵੱਖ-ਵੱਖ TV ਚੈਨਲਾਂ ਰਾਹੀਂ ਗੱਲ ਕਰਦੀ ਰਹੀ ਆ ਕਿ ਜਿਹੜਾ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦਾ ਪ੍ਰਧਾਨ ਆ ਚੱਠਾ ਜਾਂ ਕੁਝ ਹੋਰ ਨਾਮ ਹੈ, ਉਹ ਜਨਤਕ ਤੌਰ ਤੇ ਉਹਨਾਂ ਦੇ ਨਾਮ ਲੈਂਦੀ ਰਹੀ, ਪਰ ਪੁਲਿਸ ਜਾਂਚ ਟੀਮਾਂ ਇਹ ਗੱਲ ਕਹਿੰਦੀਆਂ ਰਹੀਆਂ ਕਿ ਸਬੂਤ ਤੱਥ ਨਹੀਂ ਹੈਗੇ। ਫਿਰ ਬੀਤੇ ਸਾਲ 14 ਜੁਲਾਈ ਨੂੰ, ਮਤਲਬ ਕਿ ਜਿਹੜਾ ਸੰਦੀਪ ਦਾ ਭਰਾ ਹੈ ਅੰਗਰੇਜ਼ ਸਿੰਘ ਨੰਗਲ ਅੰਬੀਆਂ ਦਾ, ਉਹਨੇ ਬਕਾਇਦਾ ਤੌਰ ਤੇ ਸੁਰਜਨ ਸਿੰਘ ਚੱਠਾ ਦੇ ਨਾਲ ਕੈਨੇਡਾ ਦੇ ਰਹਿੰਦੇ ਸੁਖਵਿੰਦਰ ਸਿੰਘ ਉਰਫ ਸੁੱਖਾ ਮਾਨ,
ਹੈ ਨਾ, ਜਿਹੜੇ ਲੁਧਿਆਣਾ ਨਾਲ ਸੰਬੰਧ ਰੱਖਦੇ ਨੇ। ਇਸੇ ਤਰ੍ਹਾਂ ਅਮਰੀਕਾ 'ਚ ਰਹਿ ਰਹੇ ਨੇ ਕੋਈ ਰਾਇਲ ਕਿੰਗ, ਹੈ ਨਾ, ਕਬੱਡੀ ਦੇ ਪ੍ਰਧਾਨ ਨੇ ਸਰਬਜੀਤ ਸਿੰਘ ਉਰਫ ਸੂਬਾ। ਇਹਨਾਂ ਕਈਆਂ ਦੇ ਨਾਂ ਲੈ ਤੇ ਕਈਆਂ ਦੇ ਨਾਂ ਲੈਣ ਤੋਂ ਬਾਅਦ ਇਹ ਮਾਮਲਾ ਫਿਰ ਮਤਲਬ ਕਿ ਇੱਕ ਤਰ੍ਹਾਂ ਨਾਲ ਅਦਾਲਤੀ ਕਾਗਜ਼ਾਂ 'ਚ ਦਰਜ ਹੋ ਗਿਆ, ਉਹ ਬਿਆਨ ਦਰਜ ਹੋ ਗਿਆ, ਉਹ ਸਾਰਾ ਕੁਝ। ਉਸ ਤੋਂ ਬਾਅਦ ਫਿਰ ਕਹਿੰਦੇ ਜੀ ਕਿ ਪੁਲਿਸ ਨੇ ਇਸ ਕਦਰ ਕੋਸ਼ਿਸ਼ ਕੀਤੀ ਕਿ ਆਪਾਂ ਇਸ ਮਾਮਲੇ ਨੂੰ ਅੱਗੇ ਵਧੀਏ। ਤੇ ਹੁਣ ਮੈਨੂੰ ਪਤਾ ਲੱਗ ਰਿਹਾ ਕਿ ਨਾਰਥ ਇੰਡੀਆ ਕਬੱਡੀ ਫੈਡਰੇਸ਼ਨ ਦੇ ਪ੍ਰਧਾਨ ਨੇ ਜਿਹੜੇ ਚੱਠਾ ਹੋਰੀ, ਸੁਰਜਨ ਸਿੰਘ ਚੱਠਾ ਹੋਰੀ, ਉਹਨਾਂ ਨੂੰ ਬਕਾਇਦਾ ਤੌਰ ਤੇ ਬੁੱਧਵਾਰ ਦੇਰ ਰਾਤ ਗ੍ਰਿਫਤਾਰ ਕੀਤਾ ਗਿਆ। ਜਿਹੜਾ ਜਲੰਧਰ ਦਾ ਉਹਨਾਂ ਦਾ ਘਰ ਹੈ, ਕੋਈ ਫਲੈਟ ਹੈ, ਉਸ ਫਲੈਟ 'ਚੋਂ ਜਾ ਕੇ ਉਹਨਾਂ ਨੂੰ ਰਾਤ ਨੂੰ 2 ਵਜੇ ਗ੍ਰਿਫਤਾਰ ਕੀਤਾ। ਤੇ ਗ੍ਰਿਫਤਾਰ ਕਰਨ ਤੋਂ ਬਾਅਦ ਫਿਰ ਉਹਨੂੰ ਮਤਲਬ ਕਿ ਪੁਲਿਸ ਨੇ ਆਪਣੀ ਕਸਟਡੀ 'ਚ ਲਿਆ ਤੇ ਫਿਰ ਪੇਸ਼ ਕੀਤਾ, 1 ਦਿਨ ਦਾ ਰਿਮਾਂਡ ਵੀ ਹਾਸਲ ਕੀਤਾ। ਸੋ ਇਸ ਲਈ ਹੁਣ ਆਸ ਵੱਧ ਰਹੀ ਆ ਲੋਕਾਂ ਨੂੰ ਕਿ ਸ਼ਾਇਦ ਨੰਗਲ ਅੰਬੀਆਂ ਵਾਲੇ ਮਾਮਲੇ ਦੇ ਵਿੱਚ ਅਸਲੀ ਦੋਸ਼ੀ ਫੜੇ ਜਾਣ, ਸਾਜ਼ਿਸ਼ ਘਾਟਤਾ ਫੜੇ ਜਾਣ। ਤੇ ਉਹਦੇ ਪਿੱਛੇ ਕੀ ਫੈਡਰੇਸ਼ਨ ਬਣਾਉਣ ਦਾ ਮਾਮਲਾ ਸੀ, ਨੰਗਲ ਅੰਬੀਆਂ ਵੱਲੋਂ ਬਰਾਬਰ ਇੱਕ ਧਿਰ ਖੜੀ ਹੋ ਰਹੀ ਸੀ, ਇਸ ਨੂੰ ਲੈ ਕੇ ਮਾਮਲਾ ਸੀ, ਕੋਈ ਹੋਰ ਪਹਿਲੂ ਸੀ, ਅਜੇ ਤੱਥ ਕਾਫੀ ਹੱਦ ਤੱਕ ਸਪਸ਼ਟ ਹੋਣੇ ਬਾਕੀ ਨੇ। ਤੇ ਇਸ ਤਰ੍ਹਾਂ ਜਦੋਂ ਇਹ ਕਵਾਇਦ ਵੱਧਦੀ ਹੈ ਤਾਂ ਕਈਆਂ ਨੂੰ ਲੱਗਦਾ ਕਿ ਸ਼ਾਇਦ ਹੋ ਸਕਦਾ ਇਹ ਤੋਂ ਬਾਅਦ ਸਿੱਧੂ ਮੂਸੇ ਵਾਲੇ ਮਾਮਲੇ ਦੇ ਵਿੱਚ ਵੀ ਇਨਸਾਫ ਵੱਲ ਨੂੰ ਵਧਿਆ ਜਾਵੇ। ਇਹ ਉਮੀਦ ਕੀਤੀ ਜਾਣ ਲੱਗੀ ਹੈ ਜੀ। ਜੀ। ਤੇ ਅਖੀਰ ਦੇ ਵਿੱਚ ਮਨੀਪੁਰ ਦੀ ਗੱਲ ਕਰਦੇ ਆ। ਮਨੀਪੁਰ ਤੇ ਸੜ ਰਿਹਾ ਤੇ ਮੈਰੀ ਕੌਮ ਦੇ ਹੰਝੂ ਨਿਕਲ ਰਹੇ ਆ। ਬਿਲਕੁਲ, ਮਨੀਪੁਰ ਦੀ ਜੋ ਸਥਿਤੀ ਆ ਉਹ ਬੜੀ ਦਰਦਨਾਕ ਸਥਿਤੀ ਅਚਾਨਕ ਬਣ ਗਈ ਹੈ। ਬੇਸ਼ੱਕ ਇਹ ਰਾਖਵੇਂਕਰਨ ਦਾ ਮਾਮਲਾ ਹੈ, ਰਾਖਵਾਂਕਰਨ ਦੇ ਮਾਮਲੇ ਨੂੰ ਲੈ ਕੇ ਜਦੋਂ ਮੈਂ ਦੇਖਦਾ ਕਿ ਮਣੀਪੁਰ ਦੇ ਵਿੱਚ ਬਕਾਇਦਾ ਤੌਰ ਤੇ ਕਹਿ ਦਿੱਤਾ ਗਿਆ ਕਿ ਦੰਗਾ ਕਰਨ ਵਾਲਿਆਂ ਨੂੰ, ਫਸਾਦ ਕਰਨ ਵਾਲਿਆਂ ਨੂੰ ਦੇਖਦੇ ਹੀ ਗੋਲੀ ਮਾਰ ਦਿਓ, ਹੈ ਨਾ। ਬਕਾਇਦਾ ਤੌਰ ਤੇ ਉੱਥੇ ਮਤਲਬ ਫੌਜ ਦੀਆਂ ਟੁਕੜੀਆਂ, ਅਸਾਮ ਵਾਲੀ ਉਹ ਉੱਥੇ ਦੀਆਂ ਟੁਕੜੀਆਂ ਉਹ ਲਾ ਦਿੱਤੀਆਂ ਗਈਆਂ ਨੇ। 9,000 ਤੋਂ ਵੱਧ ਲੋਕ ਬੇਘਰ ਹੋ ਗਏ ਨੇ। 11 ਤੋਂ ਵੱਧ ਮਤਲਬ 6 ਲੋਕਾਂ ਦੀ ਮੌਤ ਦੀ ਖਬਰ ਆ ਤੇ ਕੁਝ ਲੋਕ ਲਾਪਤਾ ਨੇ ਤੇ 100 ਤੋਂ ਵੱਧ ਲੋਕ ਜ਼ਖਮੀ ਹੋਣ ਦੀ ਖਬਰ ਆ। ਸੋ ਇਹ ਸਾਰਾ ਜੋ ਕੁਝ ਘਟਨਾਕ੍ਰਮ ਵਾਪਰ ਰਿਹਾ ਇਹਦੇ ਪਿੱਛੇ ਕਿਤੇ ਨਾ ਕਿਤੇ ਰਾਖਵਾਂਕਰਨ ਦਾ ਪਹਿਲੂ ਆ। ਤੇ ਜਦੋਂ ਇਹ ਸਾਰਾ ਕੁਝ ਵਾਪਰ ਰਿਹਾ ਸੀ ਤਾਂ ਮੈਂ ਦੇਖ ਰਿਹਾ ਸੀ ਕਿ ਮੈਰੀ ਕੌਮ ਦੀਆਂ ਅੱਖਾਂ 'ਚ ਹੰਝੂ ਆਏ ਤੇ ਉਹਨੇ ਅਚੇਚੇ ਤੌਰ ਦੇ ਉੱਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੂੰ, ਗ੍ਰਹਿ ਮੰਤਰੀ ਅਮਿਤ ਸ਼ਾਹ ਨੂੰ, ਰੱਖਿਆ ਮੰਤਰੀ ਰਾਜਨਾਥ ਸਿੰਘ ਨੂੰ ਚਿੱਠੀਆਂ ਭੇਜ ਕੇ, ਸੁਨੇਹਾ ਭੇਜ ਕੇ, ਉਹ ਰਾਜ ਸਭਾ ਮੈਂਬਰ ਆ ਤੇ ਉਹਨੇ ਅਪੀਲ ਕੀਤੀ ਹੈ ਕਿ ਮੇਰਾ ਮਨੀਪੁਰ ਜਲ ਰਿਹਾ ਤੇ ਉਹਨੂੰ ਘੱਟੋ ਘੱਟ ਬਚਾਓ, ਉਹਦੇ ਲਈ ਕੁਝ ਕਵਾਇਦ ਕਰੋ। ਤੇ ਕਹਿੰਦੇ ਫਿਰ ਉੱਥੇ ਦੇ ਮੁੱਖ ਮੰਤਰੀ ਨਾਲ ਰਾਬਤਾ ਕੀਤਾ ਗ੍ਰਹਿ ਮੰਤਰੀ ਨੇ ਕਿ ਹਾਂ ਅਸੀਂ ਦੇਖਦੇ ਹਾਂ। ਅਸਲ ਦੇ ਵਿੱਚ ਇਹਨੂੰ ਇੱਕ ਮਾੜਾ ਜਿਹਾ ਸਮਝਣ ਦੀ ਲੋੜ ਹੈ ਕਿ ਮਾਮਲਾ ਹੈ ਕੀ ਹੈ। ਉੱਥੇ ਵੱਡੀ ਗਿਣਤੀ ਦੇ ਵਿੱਚ ਮਣੀਪੁਰ ਦੇ ਵਿੱਚ ਸਭ ਤੋਂ ਵੱਡੀ ਜਿਹੜਾ ਭਾਈਚਾਰਾ ਉੱਥੇ ਬਸਦਾ, ਉਹਨਾਂ ਦੇ ਰਾਖਵੇਂਕਰਨ ਦਾ ਮਾਮਲਾ ਹੈ। ਅਸਲ ਦੇ ਵਿੱਚ ਉੱਥੇ ਇੱਕ ਵੱਡੀ ਗਿਣਤੀ 'ਚ ਭਾਈਚਾਰਾ ਹੈਗਾ, ਉਸ ਨੂੰ ਮਤਈ ਭਾਈਚਾਰੇ ਦੇ ਰਾਖਵੇਂਕਰਨ ਦੇ ਨੂੰ ਲੈ ਕੇ ਇਹ ਮਾਮਲਾ ਭਖਿਆ। ਕਾਰਨ ਇਹ ਹੈ ਕਿ ਜਿਹੜਾ 38 ਲੱਖ ਦੀ ਆਬਾਦੀ ਹੈ ਮਣੀਪੁਰ ਦੀ, ਤੇ ਇਸ ਮੌਕੇ 38 ਲੱਖ ਦੀ ਆਬਾਦੀ ਦੇ ਵਿੱਚ 16 ਜ਼ਿਲ੍ਹੇ ਨੇ। 16 ਜ਼ਿਲ੍ਹਿਆਂ ਚੋਂ 6 ਤੋਂ ਵੱਧ ਜ਼ਿਲ੍ਹਿਆਂ ਦੇ ਵਿੱਚ ਇਹੀ ਜੀ ਹਾਲਤ ਹੁਣ ਬਣੀ ਹੋਈ ਆ। ਤੇ ਪਰ ਇਹਦੇ ਨਾਲੋਂ ਵੀ ਵੱਡਾ ਪਹਿਲੂ ਜਿਹੜਾ ਉੱਥੇ ਦੇਖਣ ਵਾਲਾ, ਮੈਂ ਉਹ ਦੇਖ ਰਿਹਾ ਸੀਗਾ ਕਿ ਜਦੋਂ ਭਾਰਤੀ ਸੰਘ ਦੇ ਵਿੱਚ ਇਹ ਮਤਈ ਭਾਈਚਾਰਾ ਆ ਕੇ ਸ਼ਾਮਲ ਹੁੰਦਾ ਤਾਂ ਉਹ ਇਸ ਸ਼ਰਤ ਨਾਲ ਸ਼ਾਮਲ ਹੁੰਦਾ ਕਿ ਹਾਂ ਸਾਨੂੰ ਇੱਕ ਵੱਖਰਾ ਦਰਜਾ ਮਿਲੂਗਾ। 70 ਸਾਲਾਂ ਤੋਂ ਆਬਾਦੀ ਹੈ ਜਿਹੜੀ ਇਹਨਾਂ ਦੀ, ਉਹ ਲਗਭਗ 62% ਤੋਂ ਘੱਟ ਕੇ ਹੁਣ 50% ਆ ਗਈ। ਮਤਲਬ ਤਾਂ ਵੀ ਦੇਖਿਆ ਜਾਵੇ ਤਾਂ ਮਣੀਪੁਰ ਦੇ ਵਿੱਚ ਸਭ ਤੋਂ ਵੱਡਾ ਭਾਈਚਾਰਾ ਜੇਕਰ ਕੋਈ ਹੈਗਾ ਤਾਂ ਉਹ ਮਤਈ ਭਾਈਚਾਰਾ। ਤੇ ਉਹ ਹੁਣ ਕਹਿੰਦੇ ਕਿ ਸਾਨੂੰ ਰਾਖਵਾਂਕਰਨ ਮਿਲਣਾ ਚਾਹੀਦਾ, ਸਾਡਾ ਆਪਣਾ ਸੱਭਿਅਤਾ, ਆਪਣੇ ਪਹਿਰਾਵਾ, ਆਪਣੀ ਪਹਿਚਾਣ ਨੂੰ ਕਾਇਮ ਰੱਖਣ ਲਈ ਸਾਨੂੰ ਲੋੜ ਹੈ ਰਾਖਵੇਂਕਰਨ ਦੀ। ਪਰ ਇਹਦੇ ਸਾਰੇ ਦੇ ਬਾਵਜੂਦ ਤੁਸੀਂ ਦੇਖਣ ਵਾਲੀ ਗੱਲ ਇਹ ਹੋਊਗੀ ਕਿ ਮਣੀਪੁਰ ਦੇ ਵਿੱਚ ਸਭ ਤੋਂ ਵੱਡੀ ਗਿਣਤੀ ਦੇ ਵਿੱਚ ਰਹਿੰਦਾ ਮਤਲਬ ਗਿਣਤੀ ਪੱਖੋਂ ਮਤਈ ਭਾਈਚਾਰਾ, ਪਰ ਜਗ੍ਹਾ ਦੇ ਪੱਖੋਂ ਉਹਨਾਂ ਕੋਲ ਸਿਰਫ 10% ਥਾਂ ਹੈ। ਗਿਣਤੀ ਪੱਖੋਂ 50% ਨੇ, ਰਹਿਣ ਲਈ ਉਹਨਾਂ ਕੋਲ ਜਿਹੜਾ ਖੇਤਰਫਲ ਆ ਉਹ ਪੂਰੇ ਮਣੀਪੁਰ ਦਾ 10% ਆ। ਦੂਸਰੇ ਪਾਸੇ ਜਿਹੜਾ ਭਾਈਚਾਰਾ ਉੱਥੇ ਸਿਰਫ 34% ਆ। ਜਿਵੇਂ ਨਗਾ ਤੇ ਕੁਕੀ, ਜਿਨ੍ਹਾਂ ਨਾਲ ਟਕਰਾਅ ਵਧਿਆ, ਜਿਨ੍ਹਾਂ ਨਾਲ ਵਿਰੋਧ ਵਧਿਆ, ਉਹ ਭਾਈਚਾਰੇ ਦੀ ਉੱਥੇ ਆਬਾਦੀ ਪੱਖੋਂ ਗਿਣਤੀ 34% ਆ। ਪਰ ਉਹਨਾਂ ਕੋਲ ਜਿਹੜਾ ਰਹਿਣ ਲਈ ਥਾਂ ਹੈ ਉਹ 90% ਖੇਤਰ ਉਹਨਾਂ ਕੋਲ। ਸੋ ਇਸ ਲਈ ਆ ਵੀ ਇੱਕ ਅੰਦਰੂਨੀ ਇੱਕ ਪਹਿਲੂ ਉੱਪਰ ਕੇ ਸਾਹਮਣੇ ਆਉਂਦਾ ਕਿ ਇਹ ਵੀ ਇੱਕ ਉਹਨਾਂ ਨੂੰ ਲੱਗਦਾ ਕਿ ਉਹਨਾਂ ਨੂੰ ਥਾਂ ਨਾ ਵੱਧ ਮਿਲ ਜਾਵੇ, ਉਹਨਾਂ ਨੂੰ ਰਾਖਵੇਂਕਰਨ ਨਾਲ ਸਾਡੇ ਵਾਲੇ ਪਾਸੇ ਨਾਲ ਵੱਧ ਆ ਜਾਣ। ਸੋ ਇੱਕ ਟਕਰਾਅ ਵਾਲੀ ਸਥਿਤੀ ਬਣਦੀ ਹੈ। ਉਹ ਕਹਿੰਦੇ ਦੂਸਰੇ ਪਾਸੇ ਉਸ ਭਾਈਚਾਰੇ ਦਾ, ਨਗਾ ਤੇ ਕੁਕੀ ਭਾਈਚਾਰੇ ਦਾ ਕਹਿਣਾ ਕਿ ਜਿੰਨੀਆਂ ਇੱਥੇ ਕੁੱਲ ਸੀਟਾਂ ਨੇ ਉਹਦੇ ਵਿੱਚੋਂ ਵੱਧ ਸੀਟਾਂ ਤਾਂ ਇਹਨਾਂ ਕੋਲੇ ਨੇ ਪਹਿਲਾਂ ਹੀ। ਸੋ ਕੁੱਲ ਸੀਟਾਂ ਜੋ ਪਹਿਲਾਂ ਹੀ ਇਹ ਵੱਧ ਸੀਟਾਂ ਲਈ ਬਣੇ 60 ਚੋਂ 40 ਸੀਟਾਂ ਦਾ ਕਹਿੰਦੇ ਮਤਈ ਭਾਈਚਾਰੇ ਦੇ ਖੇਤਰ ਚ ਉਹਨੂੰ ਗਿਣਤੀ ਪੱਖੋਂ ਵੱਧ ਨੇ, ਤਾਂ ਇਸ ਲਈ ਉਹਨਾਂ ਦੇ ਗਿਣਤੀ ਪੱਖੋਂ ਵਿਧਾਨ ਸਭਾ ਦੇ ਹਲਕੇ ਵੱਧ ਬਣਨਗੇ ਹੋਣਗੇ, ਪਰ ਰਹਿਣ ਲਈ ਖੇਤਰ ਉਹਨਾਂ ਕੋਲ ਘੱਟ ਹੈ। ਇਸ ਲਈ ਉਹ ਕਹਿੰਦੇ ਅਸੀਂ ਤੰਗੀਆਂ ਤੁਰਖੀਆਂ ਚੋਂ ਕੱਟ ਰਹੇ ਹਾਂ, ਅਸੀਂ ਮੁਸ਼ਕਲਾਂ ਚੋਂ ਲੰਘ ਰਹੇ ਹਾਂ, ਸਾਡੇ ਬੱਚਿਆਂ ਦਾ ਭਵਿੱਖ ਅੱਗੇ ਖਤਰੇ 'ਚ ਆ। ਸੋ ਇਹ ਸਾਰੇ ਦੇ ਵਿੱਚ ਉੱਥੇ ਦੰਗੇ ਫਸਾਦ ਵਧੇ,
ਲੜਾਈ ਝਗੜਾ ਵਧਿਆ, 9,000 ਤੋਂ ਵੱਧ 8,000 ਤੋਂ ਵੱਧ ਲੋਕ ਬੇਘਰ ਹੋ ਚੁੱਕੇ ਨੇ, 6 ਦੀ ਮੌਤ ਦੀ ਪੁਸ਼ਟੀ ਹੋ ਗਈ ਹੈ, ਕੁਝ ਲਾਪਤਾ ਦੱਸੇ ਜਾ ਰਹੇ ਨੇ, 100 ਤੋਂ ਵੱਧ ਲੋਕ ਜ਼ਖਮੀ ਨੇ। ਬੇਸ਼ੱਕ ਪੁਲਿਸ ਫੋਰਸ, ਫੌਜ, ਏਜੰਸੀਆਂ ਸਾਰਾ ਕੁਝ ਝੋਂਕ ਦਿੱਤਾ ਗਿਆ ਤੇ ਦੇਖਦੇ ਹੀ ਦੰਗਈਆਂ ਨੂੰ ਗੋਲੀ ਮਾਰਨ ਦੀ ਹੁਕਮ ਵੀ ਜਾਰੀ ਕਰ ਦਿੱਤੇ ਗਏ ਨੇ, ਪਰ ਅਜੇ ਵੀ ਉੱਥੇ ਖੌਫਜਦਾ ਮਾਹੌਲ ਹੈ। ਤੇ ਬਿਲਕੁਲ ਜੀ ਮਣੀਪੁਰ ਜਲ ਰਿਹਾ, ਸੜ ਰਿਹਾ ਤੇ ਮੇਰੀ ਕੌਮ ਦੀਆਂ ਅੱਖਾਂ 'ਚ ਹੰਝੂ ਨੇ ਤੇ ਉਹ ਕੇਂਦਰ ਸਰਕਾਰ ਨੂੰ ਬੇਨਤੀਆਂ ਕਰਦੀ ਆ ਕਿ ਮੇਰੇ ਸੂਬੇ ਨੂੰ ਜਲਣ ਤੋਂ ਬਚਾ ਲਓ। ਸਰਕਾਰਾਂ ਬਚਾਉਣ ਨਾ ਬਚਾਉਣ, ਪਰ ਰਾਜਨੀਤਿਕ ਧਿਰਾਂ ਨੂੰ ਇਸ ਅੱਗ 'ਚੋਂ ਆਪਣੀ ਸਿਆਸਤ ਜ਼ਰੂਰ ਦਿਖਦੀ ਹੈ, ਚਮਕਦੀ, ਕਿ ਸ਼ਾਇਦ ਕੁਝ ਲੱਭ ਜਾਵੇ ਸਾਨੂੰ। ਬਿਲਕੁਲ ਜੀ, ਉਹਨਾਂ ਦਾ ਟਾਈਮ ਹੀ ਨਹੀਂਗਾ ਕਿਸੇ ਨੂੰ ਬਚਾਉਣ ਦਾ। ਬਹੁਤ ਬਹੁਤ ਧੰਨਵਾਦ ਦੀਪਕ ਸ਼ਰਮਾ ਜੀ। ਬਹੁਤ ਸ਼ੁਕਰੀਆ। ਜੀ, ਸਤਿ ਸ਼੍ਰੀ ਅਕਾਲ। ਤੇ ਸਰੋਤੇ, ਇਸੇ ਦੇ ਨਾਲ ਸਾਡਾ ਅੱਜ ਦਾ ਬੁਲਟਨ ਇੱਥੇ ਹੀ ਸਮਾਪਤ। ਹੁਣ ਬਲਵਿੰਦਰ ਕੌਰ ਵੱਲੋਂ ਵੀ ਆਪ ਸਭ ਨੂੰ ਪਿਆਰ ਭਰੀ ਸਤਿ ਸ਼੍ਰੀ ਅਕਾਲ।